ਦੋਸਤੋ ਚੈਨਲ ਇੱਕ ਪਿੰਡ ਪੰਜਾਬ ਦਾ ਦੇ ਨਾਲ ਪੰਜਾਬ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਫਿਰਦੇ ਫਿਰਦੇ ਅੱਜ ਮੈਂ ਤੇ ਨਾਸਰ ਕਿਸਾਨਾ ਸਾਹਿਬ ਪਹੁੰਚੇ ਹਾਂ ਗੱਲਾ ਮੰਡੀ ਗੋਜਰਾ 'ਚ। ਤੇ ਗੋਜਰੇ ਦੀ ਗੱਲਾ ਮੰਡੀ ਬਹੁਤ ਮਸ਼ਹੂਰ ਹੈ। ਜਦੋਂ ਪੰਜਾਬ ਦੀਆਂ 12 ਆਬਾਦ ਹੋਈਆਂ ਤੇ ਗੋਜਰੇ ਦੀ ਮੰਡੀ ਉਦੋਂ ਤੋਂ ਨਾਮੀ ਗ੍ਰਾਮੀ ਮੰਡੀਆਂ ਦੇ ਵਿੱਚੋਂ ਹੈ। ਤੇ ਜਿਹੜੀ ਹਸਤੀ ਸਾਡੇ ਨਾਲ ਬੈਠੇ ਆ ਚੌਧਰੀ ਨਜ਼ੀਰ ਅਹਿਮਦ ਸਾਹਿਬ, ਇਹ ਇਹਨਾਂ ਦਾ ਕਾਰੋਬਾਰ ਵੀ ਗੱਲਾ ਮੰਡੀ ਦੇ ਵਿੱਚ ਹੈ ਤੇ ਇਹਨਾਂ ਦਾ ਪਿੰਡ ਵੀ 363 ਸੂਬੇਦਾਰ ਵਾਲੀ ਪੈਂਸਰਾ ਰੋਡ ਗੋਜਰੇ ਤੇ ਮੌਜੂਦ ਹੈ, ਜਿੱਥੇ ਇਹਨਾਂ ਦੇ ਦਾਦਾ ਜੀ ਆ ਕੇ 12 ਦੇ ਟਾਈਮ ਜਦੋਂ 12 ਆਬਾਦ ਹੋਈਆਂ ਉਹਨਾਂ ਨੇ ਜ਼ਮੀਨ ਲਈ ਸੀ। ਤੇ ਚੌਧਰੀ ਸਾਹਿਬ 3 ਨਸਲਾਂ ਜਿਹੜੀਆਂ ਪੰਜਾਬ ਦੀ ਤਾਰੀਖ ਦੀਆਂ 3 ਨਸਲਾਂ ਦੇ ਨੁਮਾਇੰਦਾ ਹੈਗੇ ਆ। ਅੱਜ ਇਹਨਾਂ ਦੇ ਨਾਲ ਅਸੀਂ ਇਹ ਸਾਰੇ ਦੌਰ ਦੀਆਂ ਅਹਿਦ ਬਹਿਦ ਗੱਲਾਂ ਕਰਦੇ ਹਾਂ ਤੇ ਨਾਲ ਸਾਮਲ ਧਾਮੀ ਸਾਹਿਬ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਖਾਸ ਤੌਰ ਤੇ ਕਿਹਾ ਕਿ ਇੰਟਰਵਿਊ ਕਰਨ ਤੋਂ ਬਾਅਦ ਮੇਰੀ ਚੌਧਰੀ ਸਾਹਿਬ ਨਾਲ ਵੀ ਗੱਲ ਕਰਾਣੀ ਹੈ। ਉਹ ਇਹਨਾਂ ਦੇ ਪਿੰਡਾਂ ਨੂੰ ਵੀ ਜਾਣਦੇ ਆ ਤੇ ਆਓ ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਇਹ ਦੱਸੋ ਕਿ ਤੁਹਾਡੀ ਪੈਦਾਇਸ਼ ਪਹਿਲੇ ਦੱਸੋ ਕਿੱਥੇ ਹੁੰਦੀ ਹੈ? ਚੱਕ ਨੰਬਰ 363 ਜੀਂਬੇ ਗੋਜਰਾ ਦੇ ਕੋਲ 363 ਜੀਂਬੇ ਜਨ ਸੂਬੇਦਾਰ ਵਾਲਾ ਇਹਨੂੰ ਕਿਉਂ ਕਹਿੰਦੇ ਆ? ਉੱਥੇ ਜਿਹੜਾ ਰਾਜਪੂਤ ਘੋੜ ਸੀ ਨਾ ਉਹ ਸੂਬੇਦਾਰ ਸੀ, ਉਹਦਾ ਬਾਲਦ ਜਿਹੜਾ ਜਿਹਨੂੰ ਜ਼ਮੀਨ ਮਿਲੀ ਸੀ ਇੱਥੇ ਉਹ ਸੂਬੇਦਾਰ ਸੀ। ਤੇ ਪਾਕਿਸਤਾਨ ਬਣੇ ਤੇ ਰਾਜਪੂਤ ਜਿਹੜਾ ਸੀ ਨਾ ਉਹ ਚੇਅਰਮੈਨ ਬਣਿਆ ਯੂਨੀਅਨ ਕੌਂਸਲ ਦਾ। ਉਹਨੇ ਆਪਣੇ ਨਾਂ ਨਾਲ ਲਿਖਣ ਦਿੱਤਾ ਸੂਬੇਦਾਰ ਵਾਲਾ ਤ੍ਰਿੜ, ਸੂਬੇਦਾਰ ਵਾਲਾ ਤ੍ਰਿੜ। ਉਹ ਸੂਬੇਦਾਰ ਵਾਲਾ ਮਸ਼ਹੂਰ ਹੋ ਗਿਆ। ਪਾਕਿਸਤਾਨ ਬਣੇ ਤੇ ਗੱਲ ਚੱਲੀ, ਪਹਿਲੇ ਨਹੀਂ ਸੀ। ਠੀਕ ਹੈ। ਹਾਂਜੀ। ਤੇ ਇਹ ਜਿਹੜੇ ਸੂਬੇਦਾਰ ਵਾਲੇ ਲੋਕ ਹੈ ਇਹ ਹੁਸ਼ਿਆਰਪੁਰ ਦੇ ਰਹਿਣ ਵਾਲੇ? ਹੁਸ਼ਿਆਰਪੁਰ ਦੇ ਰਹਿਣ ਵਾਲੇ ਰਾਜਪੂਤ ਬਰਾਦਰੀ ਹੈ। ਤੁਹਾਡੀ ਜਿਹੜੀ ਪੈਦਾਇਸ਼ ਕਦੋਂ ਦੀ ਹੈ ਤੇ ਕਿਹੜੀ ਜਗ੍ਹਾ ਦੀ ਹੈ? ਤੇ ਇਸੇ ਚੱਕ ਦੀ 363 ਦੀ ਹੈ, ਜਾਂ 1924 ਦੀ ਹੈ ਜਾਂ 25 ਦੀ ਹੈ। ਤੁਸੀਂ ਮਤਲਬ ਤੁਹਾਡੀ ਪੈਦਾਇਸ਼ ਸੂਬੇਦਾਰ ਵਾਲੀ ਦੀ ਹੈ, ਗੋਜਰੇ ਦੀ ਪੈਦਾਇਸ਼। ਤੇ ਤੁਹਾਡੇ ਜਿਹੜੇ ਅਬਾਉਜਦਾਦ ਹੈ ਇਹ ਕਿੱਥੋਂ ਆਏ ਤੇ ਕਦੋਂ ਆਏ? ਇਹ ਹੁਸ਼ਿਆਰਪੁਰ ਵਿੱਚੋਂ ਆਏ। ਗਾਲਬਨ 1880 ਦੇ ਵਿੱਚ ਜ਼ਮੀਨਾਂ ਮਿਲੀਆਂ ਇਹਨਾਂ ਨੂੰ ਤੇ ਉਸ ਵੇਲੇ ਇੱਥੇ ਆ ਕੇ ਆਬਾਦ ਹੋ ਗਏ। ਉਸ ਵੇਲੇ ਮੇਰਾ ਦਾਦਾ ਤਹਿਸੀਲਦਾਰ ਰਿਟਾਇਰ ਹੋ ਕੇ ਆਇਆ। ਇੱਥੇ 5.5 ਮਰਬੇ ਜ਼ਮੀਨ ਉਹਨੂੰ ਮਿਲੀ। 5 ਉਹਦੇ ਬੇਟੇ ਸੀ, ਇੱਕ ਬੇਟੀ ਸੀ। 1 ਮਰਬਾ ਉਹਨੇ ਬੇਟੇ ਨੂੰ ਦੇ ਦਿੱਤਾ, ਅੱਧਾ ਮਰਬਾ ਉਹਨੇ ਆਪਣੀ ਬੇਟੀ ਨੂੰ ਦੇ ਦਿੱਤਾ। ਠੀਕ ਹੈ। ਇਹ ਸਾਰੇ ਹੀ ਫਿਰ ਤੁਹਾਡੀ ਜੱਟ ਫੈਮਿਲੀ ਸੀ? ਹਾਂ, ਜੱਟ ਗੋਤ ਤੇ ਵਰਿਆ ਗੋਤ ਸੀ। ਪਿੰਡ ਤੁਹਾਡਾ ਸੀਗਾ ਸ਼ੇਰਗੜ੍ਹ ਸੇਲੜੀਆਂ। ਇਹ ਹੁਣ ਸ਼ੇਰਗੜ੍ਹ ਦੇ ਨਾਲ ਹੀ ਮਿਲ ਗਿਆ ਮੇਰਾ ਖਿਆਲ। ਠੀਕ ਹੈ। ਤੇ ਇਹ ਸਾਰੇ ਆ ਗਏ ਭਾਈ ਤੁਹਾਡੇ ਦਾਦੇ ਹੋਰਾਂ ਦੇ, ਜਾਂ ਉੱਥੇ ਵੀ ਰਿਹਾ ਕੋਈ, ਜਾਂ ਭੈਣ ਕੋਈ ਉੱਥੇ? ਨਹੀਂ, ਇੱਕ ਰਿਹਾ ਦਾਦੇ ਦੀ ਔਲਾਦ ਚੋਂ। ਇੱਕ ਸੀ ਬੇਵਾ ਔਰਤ ਰਹੀ ਸੀ, ਉਹਦਾ ਖਾਮਦ ਫੌਤ ਹੋ ਗਿਆ। ਉਸ ਵਕਤ ਦੇ ਡਾਕਟਰ ਸੀ, MBBS ਸੀ, LSM ਡਾਕਟਰ ਹੈ ਸੀ ਉਸ ਵਕਤ। ਕੀ ਨਾਂ ਸੀ ਉਹਨਾਂ ਦਾ? ਉਹ ਨਾਂ ਨਹੀਂ ਮੈਨੂੰ ਯਾਦ ਉਹਨਾਂ ਦਾ। ਉਹ ਤੁਹਾਡੇ ਦਾਦਿਆਂ ਦੇ ਸੀ, ਦਾਦੇ ਦਾ ਭਰਾ ਸੀ। ਤੇ ਅੱਛਾ, ਉਹਦੀ ਬੀਵੀ ਉੱਥੇ ਰਹਿ ਪਈ? ਉਹ ਰਹੀ ਇੱਕੋ। ਦਾਦੇ ਜਿਹੜਾ ਰਹਿ ਪਿਆ ਸੀ, ਜਿਹੜਾ ਫੌਤ ਹੋ ਗਿਆ ਸੀ, ਉਹਦਾ ਨਾਂ ਯਾਦ? ਉਹਦਾ ਹੀ ਤਾਂ ਨਾਂ ਨਹੀਂ ਯਾਦ। ਠੀਕ ਹੈ। ਤੇ ਇਹ ਕਿਹੜੇ ਉਸੇ ਤੁਹਾਡੇ ਸੇਲਣੀਆਂ ਸ਼ੇਰਗੜ੍ਹ 'ਚ ਹੀ ਸੀਗੇ? ਹਾਂ, ਸ਼ੇਰਗੜ੍ਹ। ਤੇ ਫਿਰ ਦਾਦਿਆਂ ਦੀਆਂ ਭੈਣਾਂ, ਉਹਨਾਂ ਦਾ ਖਾਨਦਾਨ? ਬਾਕੀ 4 ਦਾਦੇ ਸ਼ੇਖੂਪੁਰ ਦੇ ਜ਼ਿਲ੍ਹੇ 'ਚ ਆ ਕੇ ਆਬਾਦ ਹੋ ਗਏ। ਸ਼ੇਖੂਪੁਰ 5-6 ਭਾਈ ਸੀ ਨਾ, ਉਹ ਇੱਕ ਰਹਿ ਗਿਆ ਉੱਥੇ ਹੀ। ਉਹਦੀ ਔਲਾਦ ਕੋਈ ਨਹੀਂ, ਬੀਵੀ ਸੀ, ਉਹ ਰਹਿ ਗਈ ਉੱਥੇ ਹੀ ਆਪਣੇ ਮਕਾਨਾਂ 'ਚ ਪੁਰਾਣਿਆਂ 'ਚ ਹੀ। ਤੇ ਬਾਕੀ 4 ਉਹਨਾਂ ਦੇ ਭਾਈ ਸ਼ੇਖੂਪੁਰ ਦੇ ਜ਼ਿਲ੍ਹੇ 'ਚ ਆਬਾਦ ਆ। 5ਵਾਂ ਜਿਹੜਾ ਸੀ ਇਹ ਬਾਅਦ ਜੇ ਰਿਟਾਇਰ ਹੋਇਆ ਤਹਿਸੀਲਦਾਰੀ ਤੋਂ, ਇਹਨੂੰ ਫਿਰ ਗੋਜਰੇ ਦੇ ਕੋਲ ਆ ਕੇ ਜ਼ਮੀਨ ਮਿਲੀ 5.5 ਮਰਬੇ। ਫਿਰ ਇਹਨੇ 2.5 ਮਰਬੇ ਉੱਥੇ ਆਪਣੇ ਭਰਾਵਾਂ ਦੇ ਕੋਲ ਮੁੱਲ ਖਰੀਦੇ। ਤੇ ਤੁਸੀਂ ਕਦੀ ਹੁਸ਼ਿਆਰਪੁਰ ਬਚਪਨ 'ਚ ਫਿਰ ਰਿਸ਼ਤੇਦਾਰੀ ਤਾਂ ਉੱਧਰ ਹੈ ਸੀ, ਜਾਂਦੇ ਰਹੇ ਤੇ ਕਿੱਥੇ ਕਿੱਥੇ ਗਏ? ਹੁਸ਼ਿਆਰਪੁਰ ਸ਼ਹਿਰ ਦੇਖਿਆ, ਨਾਲ ਆਪਣਾ ਪਿੰਡ ਦੇਖਿਆ ਸੇਲੜੀਆਂ ਸ਼ੇਰਗੜ੍ਹ। ਨਾਲ ਰਾਜਪੂਤਾਂ ਦਾ ਪਿੰਡ ਸੀ ਬਸੀ, ਜਾਨੇ ਦੀ ਬਸੀ ਉਹਨੂੰ ਸਾਦੇ ਸੀ, ਉਹ ਦੇਖਿਆ। ਸਿੱਖਾਂ ਦਾ ਪਿੰਡ ਪਿੱਪਲਾਂ ਵਾਲਾ ਦੇਖਿਆ। ਇੱਕ ਸਾਡੇ ਨਾਨਕਿਆਂ ਦਾ ਪਿੰਡ ਸੀ ਤਾਜੋਵਾਲ, ਉਹ ਚੱਕ ਮੈਂ ਫਿਰ ਤੁਰ ਕੇ ਦੇਖੇ। ਠੀਕ। ਸ਼ਹਿਰ 'ਚ ਵੀ ਗਏ? ਸ਼ਹਿਰ 'ਚ ਵੀ ਰਹਿੰਦਾ ਸੀ ਕੋਈ? ਸ਼ਹਿਰ ਸਾਰਾ ਦੇਖਿਆ ਫਿਰ ਤੁਰ ਕੇ। ਅਸੀਂ ਤਕਰੀਬਨ ਉੱਥੇ ਮਹੀਨਾ ਮੈਂ ਰਹਿ ਕੇ ਆਇਆ। ਸ਼ਹਿਰ ਦੇਖਿਆ, ਉਹਦੇ 'ਚ ਕਾਬਲੇ ਦੀਦ ਬਣਿਆ ਸ਼ੀਸ਼ ਮਹੱਲ, ਜਿਹੜਾ ਕਿ ਦੇਖਣ ਵਾਲੀ ਚੀਜ਼ ਸੀ, ਦੁਨੀਆ ਦੇ ਅਚੰਭਾ ਹੈ ਸੀ ਉਹ ਚੀਜ਼। ਹਾਂਜੀ। ਔਰ ਪਹਾੜ ਦੇ ਕੰਢੇ 'ਤੇ ਸੀ, ਨਾਲ ਹੀ ਜਿਸ ਵੇਲੇ ਬਾਰਿਸ਼ ਹੁੰਦੀ ਪਹਾੜ ਦਾ ਪਾਣੀ ਆਉਂਦਾ ਸੀ। ਸ਼ਹਿਰ ਦੇ ਨਾਲ ਬੜੇ ਪੱਥਰ ਲਾਏ ਸੀ, ਇਸ ਵਜ੍ਹਾ ਸ਼ਹਿਰ ਨੂੰ ਨਹੀਂ ਸੀ। ਔਰ 10 ਮਿੰਟ ਜੋ ਆਉਂਦਾ ਸੀ, 10 ਮਿੰਟ 'ਚ ਖੁਸ਼ਕ ਹੋ ਜਾਂਦੀ। ਸਣੇ ਜੜ੍ਹਾਂ ਦਰਖਤ ਪੱਟੇ ਰੁੜੇ ਆਉਂਦੇ ਇਸ ਪਾਣੀ ਦੇ ਵਿੱਚ। ਤੇ 5 ਮਿੰਟਾਂ 'ਚ ਆਉਂਦਾ ਸੀ, 5 ਮਿੰਟ 'ਚ ਗਾਇਬ ਹੋ ਜਾਂਦਾ ਸੀ। ਵਾਹ ਖਿਲਰ ਜਾਂਦਾ ਸੀ ਜ਼ਮੀਨ ਦੇ ਵਿੱਚ ਆ।
ਤੇ ਤੁਸੀਂ ਫਿਰ ਉਮਰ ਤਾਂ ਤੁਹਾਡੀ ਮਾਸ਼ਾਅੱਲਾ ਹੋਣੀ ਹੈ 20-22 ਸਾਲ ਦੇ ਕਰੀਬ ਹੋਣੀ ਜਦੋਂ ਪਾਰਟੀਸ਼ਨ ਹੋਈ ਆ, ਕਿੱਥੇ ਸੀਗੇ? ਮੈਂ ਚੱਕ 363 ਵਿੱਚ ਸੀ, ਮੇਰੀ ਉਮਰ ਉਸ ਵੇਲੇ 25 ਸਾਲ ਸੀ। ਉਧਰ ਹੁਸ਼ਿਆਰਪੁਰ ਵਾਲੇ ਪਾਸੇ ਆਉਂਦਿਆਂ ਜਾਂਦਿਆਂ ਵੀ ਦੋਸਤ ਬਣੇ ਤੁਹਾਡੇ ਕੋਈ ਹਮ ਉਮਰਾਂ ਦੇ ਵਿੱਚੋਂ, ਰਿਸ਼ਤੇਦਾਰਾਂ ਚੋਂ ਜਾਂ? ਰਿਸ਼ਤੇਦਾਰ ਫੁੱਫੀ ਮੇਰੀ ਉੱਥੇ ਸੀ, ਮਸ਼ੀਰਾ ਮੇਰੀ ਉੱਥੇ ਸੀ, ਇੱਕ ਮੇਰੇ ਚਾਚੇ ਦਾ ਭੈਣ ਉੱਥੇ ਸੀ, ਮੇਰੇ ਤਾਇਆ ਦਾ ਭੈਣ ਉੱਥੇ ਸੀ। ਉਹ ਉਹਨਾਂ ਦੇ ਬੇਟੇ 6 ਬੇਟੇ ਸੀ ਮੇਰੀ ਫੁੱਫੀ ਦੇ। ਉਹ ਉਹਨਾਂ ਨਾਲ ਤਲਕਾਤ, ਬਹਿਣ ਉੱਠਣ, ਹਰ ਵੇਲੇ ਸ਼ਹਿਰ ਫਿਰਨਾ ਤੁਰਨਾ। ਜੇ ਕੋਈ ਦੋਸਤ ਹੈ ਵੀ ਸੀ ਤਾਂ ਮੁੱਦਤ ਹੋ ਗਈ, ਭੁੱਲ ਗਏ, ਯਾਦ ਨਾ ਉਹਨਾਂ ਦੇ ਭੁੱਲ ਗਏ। ਰਿਸ਼ਤੇਦਾਰੀਆਂ ਤੁਹਾਡੀਆਂ ਜਿਹੜੀਆਂ ਨਾਲ ਜਿਹੜੀਆਂ, ਉਹ ਕਿਹੜੇ ਪਿੰਡਾਂ 'ਚ ਸੀ? ਉਹ ਦੱਸਿਆ ਤੁਹਾਨੂੰ ਵੀ ਇੱਕ ਤਾਜੋਵਾਲ ਪਿੰਡ ਸੀ ਆਪਣੇ ਨਾਨਕਿਆਂ ਦਾ, ਉਹਨੂੰ ਮੈਂ ਜਾਣਦਾ। ਬਾਕੀ ਸਾਡੀ ਰਿਸ਼ਤੇਦਾਰੀ ਸਾਰੀ ਐਸੇ ਇਲਾਕੇ ਵੀ ਸੀ। ਤੇ ਜਿਹੜਾ ਤੁਹਾਡਾ ਪਿੰਡ ਸੇਲਣੀਆਂ ਹੈ, ਉੱਥੇ ਦੇ ਕੋਈ ਖਾਨਦਾਨਾਂ ਬਾਰੇ ਦੱਸੋ ਵੀ ਕਿਹੜੇ ਮੁਸਲਮਾਨ, ਸਿੱਖ, ਹਿੰਦੂ ਕੌਣ ਸੀ? ਸਿਰਫ ਮੁਸਲਮਾਨ ਲੋਕ, ਕੁਝ ਚੰਦ ਘਰ ਆਈਆਂ ਸੀ, ਬਾਕੀ ਸਾਡੇ ਜੱਟਾਂ ਦਾ ਪਿੰਡ ਸੀ। ਔਰ ਸ਼ਹਿਰ ਦੇ ਨਜ਼ਦੀਕ ਦੇ ਤਕਰੀਬਨ ਹਰ ਕੌਮ ਦਾ ਬੰਦਾ ਉੱਥੇ ਮਿਲ ਜਾਂਦਾ ਸੀ, ਕਿਉਂਕਿ ਸ਼ਹਿਰ ਦੇ ਬਿਲਕੁਲ ਕਰੀਬ ਸੀ ਉਹ। ਹਾਂਜੀ। ਸੂਬੇਦਾਰ ਵਾਲੀ ਜਿਹੜੀ ਹੈ, ਫਿਰ ਇੱਥੇ ਤੁਸੀਂ ਸਕੂਲ 'ਚ ਦਾਖਲ ਇੱਥੇ ਹੋਏ ਗੋਜਰੇ? 362 ਨਾਲ ਸਾਡੇ ਕੋਲ ਚੱਕ ਕੇ ਪ੍ਰਾਇਮਰੀ ਸਕੂਲ ਉੱਥੇ ਹੋਇਆ ਸੀ। ਉਸ ਵਕਤ ਚੌਥੀ ਤੱਕ ਪ੍ਰਾਇਮਰੀ ਹੁੰਦੀ ਸੀ। 4 ਜਮਾਤਾਂ ਮੈਂ 362 ਕੋਰੀਆਂ 'ਚ ਪੜ੍ਹਿਆ, 5ਵੀਂ ਫਿਰ ਗੋਜਰੇ ਆ ਕੇ ਦਾਖਲ ਹੋ ਗਿਆ। ਮਾਸਟਰਾਂ ਦੇ ਨਾਂ ਯਾਦ ਹੈ ਕੋਈ, ਜਾਂ ਹਮ ਜਮਾਤਾਂ ਦੇ? ਹਮ ਜਮਾਤਾਂ ਬਥੇਰੇ ਯਾਦ ਆ, ਮਾਸਟਰਾਂ ਦੇ ਵੀ ਯਾਦ ਆ। ਇੱਕ ਅੱਜ ਤੱਕ ਜ਼ਿੰਦਾ ਇੱਥੇ ਸਲਾਮ ਉਹਦਾ ਨਾਂ, ਉਹਦਾ ਬਾਪ ਇੱਥੇ ਤਮਾਕੂ ਵੇਚਦਾ ਸੀ ਉਸ ਵਕਤ। ਹੋਰ ਉਸ ਵੇਲੇ ਦਾ ਮੇਰਾ ਦੋਸਤ ਜਾਂ ਜਮਾਤੀ ਕੋਈ ਐਸੇ ਜ਼ਿੰਦਾ ਨਹੀਂ। ਮੇਰੀ ਉਮਰ ਇਸ ਵਕਤ 97 ਸਾਲ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਜਿਹੜਾ ਸਕੂਲ 'ਚ ਜਿੱਥੇ ਤੁਸੀਂ ਪੜ੍ਹਦੇ ਸੀ 62 ਦੇ ਵਿੱਚ, ਉੱਥੇ ਹਿੰਦੂ ਸਿੱਖ ਮੁੰਡੇ ਪੜ੍ਹਦੇ ਸੀ? ਤਕਰੀਬਨ ਮੁਸਲਮਾਨ ਮੁੰਡੇ ਬਹੁਤ ਥੋੜ੍ਹੇ ਹੁੰਦੇ ਸੀ, ਬਾਕੀ ਸਾਰੇ ਸਿੱਖ ਹੁੰਦੇ ਸੀ। ਹਿੰਦੂ ਪਿੰਡਾਂ ਵਿੱਚ ਕੋਈ ਨਹੀਂ ਸੀ। ਸਿੱਖਾਂ 'ਚੋਂ ਕਿਸੇ ਮੁੰਡੇ ਦਾ ਨਾਂ ਯਾਦ ਹੈ? ਹਰਭਜਨ ਸਿੰਘ ਤੇ ਅਤਾਰਾ ਸਿੰਘ। ਇਹ ਕਿਹੜੇ ਪਿੰਡ 'ਚੋਂ ਆਉਂਦੇ ਸੀ? ਇਹ 362 ਦੇ ਰਹਿਣ ਵਾਲੇ ਸੀ। ਹਾਂ, 61 ਵਿੱਚ ਵੀ ਸਕੂਲ ਸੀ, ਕਰੀਬੀ ਵੀ ਦੂਸਰਿਆਂ ਪਿੰਡਾਂ ਦੇ ਸਕੂਲ ਸੀ, ਸਿਰਫ 63 ਵਿੱਚ ਹੈ ਨਹੀਂ ਸੀ। ਹਾਂ, 95 97 ਸਕੂਲ ਸੀ, 361 ਵਿੱਚ ਸਕੂਲ ਸੀ, ਤੇ ਅੱਗੇ 62 ਇਹ ਆ ਗਿਆ, 63 'ਚ ਹੈ ਨਹੀਂ ਸਕੂਲ। ਅੱਛਾ, ਇਹ ਦੱਸੋ ਵੀ ਹੁਣ 300 ਜਿਹੜਾ 63 ਪਿੰਡ ਹੈ, ਇਹਦੇ ਵਿੱਚ ਕਿਹੜੇ ਕਿਹੜੇ ਟੱਬਰ ਸੀਗੇ? ਮਤਲਬ ਸਿੱਖ ਖਾਨਦਾਨਾਂ 'ਚੋਂ ਕਿਹੜੇ ਸੀਗੇ? 3 ਘਰ ਇਸ ਸਿੱਖ ਸੀ ਇਸ ਪਿੰਡ ਦੀ। ਜਵਾਦ ਇਸ ਆਬਾਦੀ ਦੀਆਂ 63 'ਚ 2 ਆਬਾਦੀਆਂ ਸੀ। ਜਿਹੜੀ ਸਾਦੀ ਆਬਾਦੀ ਉਹਦੇ 3 ਸਿੱਖ ਸੀ, 3 ਮੁਸਲਮਾਨ ਸੀ। ਜਿਹੜੇ ਸਿੱਖ ਸੀ, ਇੱਕ ਸਿੱਖ ਤੇ ਇੱਕ ਰਾਈ, ਇਹ ਫਿਰੋਜ਼ਪੁਰ ਦੇ ਜਿਹੜੇ ਸੀ। 2 ਸਿੱਖ ਵਾਘਿਆਂ ਦੇ ਰਹਿਣੇ ਵਾਲੇ ਸੀ, ਵਾਘੇ ਲਾਹੌਰ ਦੇ ਕੋਲ ਹੈ। ਤੇ 2 ਜਿਹੜੇ ਸੀ ਉਹ ਰਾਜਪੂਤ ਤੇ ਇੱਕ ਜੱਟ, ਉਹ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੀ। ਬਸ 6 ਹੀ ਘਰ ਮਾਲਕ ਸੀ ਇਸ ਪਿੰਡ ਵਿੱਚ। ਠੀਕ ਹੈ। ਤੇ ਇਹ ਜਿਹੜੇ ਸਿੱਖ ਸੀਗੇ ਖਾਨਦਾਨ ਦੇ ਬਜ਼ੁਰਗ, ਵੱਡੇ ਬੱਚੇ, ਇਹਨਾਂ 'ਚੋਂ ਨਾਂ ਯਾਦ ਹੈ ਤਾਂ ਦੱਸਿਓ। ਹਾਂਜੀ, ਸਾਡਾ ਨੰਬਰਦਾਰ ਤਾਰਾ ਸਿੰਘ ਸੀ, ਉਹ ਇੱਕ ਉਹਦਾ ਭਰਾ ਮੋਤਾ ਸਿੰਘ ਸੀ, ਜਿਹੜਾ ਫਿਰੋਜ਼ਪੁਰ ਦੇ ਜ਼ਿਲ੍ਹੇ ਦਾ। ਉਹ ਸਰੂਪ ਸਿੰਘ ਸੀ, ਜਿਹਨੂੰ ਇਹ ਜ਼ਮੀਨ ਮਿਲੀ, ਉਹਦਾ ਨਾਂ। ਔਰ ਸ਼ਰੀਫ ਲੋਕ ਸੀ, ਬੜੇ ਭਲੇ ਮਾਨਸ, ਕੋਈ ਉਹਨਾਂ ਜਿਹਾ ਸੀ। ਇਜਾਬਤ ਸੀ ਜਿਹੜਾ ਫਿਰੋਜ਼ਪੁਰ ਦੇ ਜਿਹੜਾ ਸਿੱਖ ਸੀ, ਉਹ ਝਟਕਾ ਨਹੀਂ ਸੀ ਖਾਂਦਾ, ਉਹ ਹਲਾਲ ਗੋਸ਼ਤ ਖਾਂਦਾ ਸੀ। ਦੂਸਰੇ ਜਿਹੜੇ ਸਿੱਖ ਸੀ ਨਾ, ਉਹ ਝਟਕਾ ਖਾਂਦੇ ਸੀ। ਅੱਛਾ। ਇਹ ਸੁਣਿਆ ਵੀ ਇੱਥੇ ਦੇ ਜਿਹੜੇ ਸਰਦਾਰ ਸੀ, ਉਹਨਾਂ ਦੀ ਜ਼ਮੀਨ ਵੀ ਕੋਈ ਗਹਿਣੇ ਵੀ ਪਈ ਸੀ, ਹੈ ਕੋਈ ਇਦਾਂ ਦੀ ਗੱਲ? ਨਹੀਂ, ਰਾਜਪੂਤਾਂ ਦੇ 10 ਹੀ ਮਰਬੇ ਤਕਰੀਬਨ ਗਹਿਣੇ ਪੈ ਚੁੱਕੇ ਸੀ। ਸ਼ਾਇਦ ਅੱਧਾ ਮਰਬਾ ਉਹਨਾਂ ਕੋਲ ਬਕਾਇਆ ਹੋਵੇ, ਬਾਕੀ 10 ਜੋ ਸਭ ਖਤਮ ਕਰ ਚੁੱਕੇ। ਜੇ 2 ਮਰਬੇ ਉਹਨੇ ਸਿੱਖਾਂ ਕੋ ਵੇਚਤੇ ਸੀ, 2 ਮਰਬੇ 2.5 ਪੈ ਗਈਆਂ 13,000 ਦੇ ਵਿੱਚ। ਇਹ ਪਿੰਡ ਦੇ ਸਿੱਖਾਂ ਕੋਈ ਨਹੀਂ, ਇੱਥੋਂ ਦੇ ਭਗਤੂਪੁਰ ਦੇ ਸਿੱਖ ਸੀ ਉਹ। ਅੱਛਾ। ਉਹਦਾ ਨਾਂ ਯਾਦ ਹੈ ਵੀ ਉਹ ਮਾਲਕ ਜਿਹੜਾ ਸੀ? ਉਹਨੂੰ ਸੰਤਾ ਸਿੰਘ ਸਕਦੇ ਸੀ, ਕਿਤੇ ਬਰਮਾ ਜੋ ਰਿਟਾਇਰ ਹੋ ਗਿਆ ਸੀ, ਓਵਰਸੀਰ ਸੀ ਉਸ ਵੇਲੇ, ਉਸ ਮਹਿਕਮੇ ਦਾ ਕਿਤੇ। ਅੱਛਾ, ਬਰਮਾ, ਰੰਗੂਨ, ਇਧਰੋਂ ਉਹ ਵੀ ਅੰਗਰੇਜ਼ਾਂ ਦੇ ਅੰਡਰ ਹੀ ਸੀਗੇ। ਅੰਡਰ ਸੀ। ਉੱਥੋਂ ਆਇਆ ਉਹ, ਤੇ ਇੱਥੇ ਆ ਕੇ ਉਹਨੇ ਫਿਰ ਜ਼ਮੀਨ ਖਰੀਦੀ। ਰਿਹਾਇਸ਼ੀ ਉਹਦੇ ਰਿਸ਼ਤੇਦਾਰ ਜਾਂ ਭਾਈ ਪਰ ਸਾਰੇ ਇੱਥੇ ਗੰਡਾ ਸਿੰਘ ਦੇ ਨਾਲ ਭਗਤੂਪੁਰਾ ਉੱਥੇ ਦੇ ਰਹਿਣ ਵਾਲੇ ਸੀ। 371 ਇਹਦੀ ਵੀ ਆਬਾਦੀ। ਤੇ ਮੁੰਡਿਆਂ 'ਚੋਂ ਬੱਚੇ ਹਮ ਉਮਰਾਂ ਦੇ ਜਾਂ ਤੁਹਾਡੇ ਹਾਣੀ ਜਵਾਨਾਂ ਦੇ ਨਾਵਾਂ 'ਚੋਂ? ਉਹ ਜੀ ਸਾਰੇ ਹੀ ਉਸ ਵੇਲੇ ਯਾਦ ਦੱਸੋ ਹੁਣ ਕਿਹੜਾ? ਸਿੱਖਾਂ ਦੇ ਵਿੱਚੋਂ ਨਾਂ? ਸਿੱਖਾਂ 'ਚ ਕੋਈ ਇੱਥੇ ਨਹੀਂ ਸੀ ਰਹਿੰਦਾ, ਸਿਰਫ ਆਪ ਚੰਦ ਬੰਦੇ ਜਿਹੜੇ ਸਿਆਣੇ ਲੋਕ ਸੀ ਨਾ, ਨੰਬਰਦਾਰ, ਉਹ ਆਪ ਉਹ ਨਹੀਂ ਰਹਿਣਾ, ਆਪ ਬਾਕੀ ਵਤਨ ਰਹਿੰਦੇ ਦੇਸ਼। ਉਹਨਾਂ ਦੇ ਬੱਚੇ ਇੱਥੇ ਨਹੀਂ ਪੜ੍ਹੇ। ਉਹ ਹੈ ਫਿਰੋਜ਼ਪੁਰ ਦੇ ਸੀ? ਇੱਕ ਫਿਰੋਜ਼ਪੁਰ ਦਾ, 2 ਵਾਘਿਆਂ ਦੇ। ਜਦੋਂ ਜਦੋਂ ਫਿਰ ਅੱਛਾ, ਤੁਸੀਂ ਫਿਰ ਸਕੂਲ ਪੜ੍ਹ ਕੇ ਫਿਰ ਤੁਸੀਂ ਗੋਜਰੇ ਸ਼ਹਿਰ ਦੇ ਸਕੂਲ 'ਚ ਆ ਗਏ। ਉੱਥੇ ਕੌਣ ਸੀ ਤੁਹਾਡੇ ਕਲਾਸ ਫੈਲੋ, ਹੈਡਮਾਸਟਰ? ਹੈਡਮਾਸਟਰ ਉਸ ਵੇਲੇ ਸਾਡਾ ਸ਼ਾਨੂ ਲਾਲ ਸੀ। ਸ਼ਾਨੂ ਪ੍ਰਾਇਮਰੀ ਜਿਹੜੀ ਸਾਡੀ ਉਹ 5ਵੀਂ ਤੋਂ ਸ਼ੁਰੂ, ਮਿਡਲ ਸਕੂਲ ਦਾ 5ਵੀਂ ਤੋਂ ਸ਼ੁਰੂ ਹੁੰਦਾ ਸੀ।
5ਵੀਂ ਤੋਂ 6ਵੀਂ 7ਵੀਂ 8ਵੀਂ 9ਵੀਂ 10ਵੀਂ ਤੱਕ ਗੋਜ ਦੇ ਵਿੱਚ ਸਕੂਲ ਸੀ। ਹਾਂ ਇੱਥੇ ਪੜ੍ਹੇ ਆ। ਫਿਰ ਮੈਂ 9ਵੀਂ ਚੋਂ ਸੰਨ 42 ਵਿੱਚ ਪੜ੍ਹਨੋਂ ਹਟ ਗਿਆ। ਠੀਕ। ਉਹ ਸਕੂਲ ਦੀਆਂ ਯਾਦਾਂ ਦੀ ਗੱਲ ਸੁਣਾਓ, ਹੈਡਮਾਸਟਰ ਸ਼ਾਹਨੂ ਲਾਲ ਦੀ ਗੱਲ ਕੋਈ। ਲਾਲ ਬਹੁਤ ਸਖਤ ਮਾਸਟਰ ਸੀ, ਤਾਂ ਐਡੇ ਹੀ ਸਕੂਲ ਨੂੰ ਰੱਖ ਚਲਾਇਆ ਐਸੇ ਕੋਈ ਸ਼ਾਇਦ ਹੀ ਕਿਸੇ ਹੈਡਮਾਸਟਰ ਨੇ ਚਲਾਇਆ ਹੋਵੇ। ਆਪ ਇਹਦਾ ਪੜ੍ਹਾਉਣ ਨੂੰ ਤਾਂ ਹੈ ਨਹੀਂ ਸੀ, ਤਾਂ ਜਿਹੜੀ ਉਹਦੀ ਸੀ ਨਾ ਸਕੂਲ ਨੂੰ ਕੰਟਰੋਲ ਕਰਨਾ, ਉਹੋ ਜਿਹਾ ਕਿਸੇ ਮਾਸਟਰ ਨੇ ਨਹੀਂ ਕੀਤਾ। ਕਹਿੰਦੇ ਉਹਦਾ ਮੁੰਡਾ ਇੱਕ ਫਿਲਮ ਐਕਟਰ ਵੀ ਬਣ ਗਿਆ ਸੀ। ਹਾਂ, ਉਸ ਵੇਲੇ ਉਹ ਜਵਾਨ ਸੀ, ਉਹਦੀ ਉਮਰ ਹੋਣੀ ਕੋਈ 18-20 ਸਾਲ ਦੀ, ਉਹ ਫਿਲਮ ਐਕਟਰ ਬਣਿਆ ਸੀ, ਉਸ ਵਕਤ ਬਣਿਆ ਸੀ ਸੰਨ 42-41 ਦੇ ਵਿੱਚ। ਉਹਦੀ ਫਿਲਮ ਵੀ ਲੱਗੀ ਸੀ ਕਹਿੰਦੇ ਇੱਥੇ, ਫਿਰ ਉਹ ਨਹੀਂ ਮੈਂ ਦੇਖੀ। ਦੇਖਣ ਗਏ ਲੋਕ। ਉਹ SD ਨਾਰੰਗ ਸੀ ਉਹਦਾ ਨਾਂ। ਇਹ ਨਾਰੰਗ ਫੈਮਿਲੀ ਲਈਏ ਦੀ ਸੀ। ਹਾਂਜੀ, ਮੈਂ ਨਹੀਂ ਉਹਨੂੰ ਜਾਣਦਾ, ਬਹਰਹਾਲ ਮੈਂ ਉਹ ਦੇਖਿਆ। ਉਸ ਵੇਲੇ ਨੌਜਵਾਨ ਸੀ, ਉਹਦੀ ਉਮਰ ਹੋਏਗੀ 18-20 ਸਾਲ ਜਿਸ ਵੇਲੇ ਮੈਂ ਦੇਖਿਆ। ਤੇ ਮੈਂ ਫਿਲਮ ਵਿੱਚ ਨਹੀਂ ਦੇਖਿਆ, ਨਾ ਮੈਂ ਫਿਲਮ ਵੇਖੀ ਆਪਦੀ। ਸੁਣਿਆ ਜਦੋਂ ਤੁਸੀਂ ਪੜ੍ਹਨ ਆਉਂਦੇ ਸੀ ਤੇ ਨਾਲ ਤੁਹਾਡਾ ਕੁੱਤਾ ਵੀ ਨਾਲ ਆ ਜਾਂਦਾ ਸੀ। ਹਾਂ, ਕੁੱਤਾ ਸਕੂਲ ਜਾ ਕੇ ਕਾਲੇ ਰੰਗ ਦਾ ਉਹ ਕੁੱਤਾ ਸੀ। ਹਿੰਦੂ ਉਸ ਕੁੱਤੇ ਨੂੰ ਬੜਾ ਮੰਨਦੇ ਸੀ, ਰੰਗ ਕਾਲਾ ਦੇਖ ਕੇ। ਉਹਨੂੰ ਬੜਾ ਹਲਵਾ ਪੂੜੀਆਂ ਪਾਉਣੀਆਂ, ਉਹ ਫਿਰ ਗਿੱਝ ਗਿਆ। ਉਹ ਰੋਜ਼ਾਨਾ ਹੀ ਮੇਰੇ ਨਾਲ ਆਉਂਦਾ ਸੀ। ਸ਼ਾਮ ਨੂੰ ਫਿਰ ਦੁਪਹਿਰ ਨੂੰ ਜਿਸ ਛੁੱਟੀ ਮਿਲਣੀ ਜਾਣਾ, ਉਹਦੇ ਪੈਰ ਸਾਨੂੰ ਰਜਵਾ ਜਾ ਵੜਨਾ। ਰਜਵਾ ਦੇ ਕੰਢੇ ਕੰਢੇ ਸਾਡਾ ਸਾਈਕਲ ਆਉਂਦਾ ਸੀ। ਫਿਰ ਉਹ ਨਿਕਲ ਕੇ ਫਿਰ ਸਾਈਕਲ ਨਾਲ ਆ ਜਾਣਾ। ਤੇ ਹੈਡਮਾਸਟਰ ਮੈਨੂੰ ਕਹਿਣਾ, ਉਹ ਚੌਧਰੀ ਇਹ ਕੁੱਤਾ ਨਾ ਲਿਆ ਕਰ। ਮੈਂ ਕਿਹਾ ਜੀ ਇਹ ਨਹੀਂ ਹਟਦਾ ਹੁਣ। ਠੀਕ। ਹੋਰ ਗੱਲ ਸਕੂਲ ਦੇ ਜ਼ਮਾਨੇ ਦੀ ਕੋਈ ਦਿਲਚਸਪ ਗੱਲ ਤੁਹਾਨੂੰ ਯਾਦ ਹੋਵੇ, ਵਾਕਿਆ ਯਾਦ ਹੋਵੇ। ਸਕੂਲ ਦੇ ਵਿੱਚ ਉਸ ਵੇਲੇ ਅਸੀਂ ਜਿਹੜੇ ਸੀ ਪਲੇਅਰ ਸੀਗੇ, ਸਾਨੂੰ ਹਮੇਸ਼ਾ ਰੋਜ਼ ਦੁੱਧ ਮਿਲਦਾ ਸੀ ਸਕੂਲ ਦੇ ਵਿੱਚ। ਇੱਕ ਮੰਦ ਗਾਈਆਂ ਵਾਲਾ, ਉਹਦਾ ਨਾਂ ਸੀ ਮੰਦ ਗਾਈਆਂ ਵਾਲਾ। ਹਜੇ ਵੀ ਇੱਥੇ ਆਬਾਦ ਉਹਦੀ ਨਸਲ। ਇਹ ਮੰਦ ਬਰਫੀ ਵਾਲੇ ਜਿਹੜੇ ਬੜੇ ਮਸ਼ਹੂਰ। ਇਹ ਮੰਦ ਨਹੀਂ, ਇਹ ਤਾਂ ਬਾਅਦ 'ਚ ਕਿਤੇ ਮਾਜਰ ਹੋ ਕੇ ਆਇਆ। ਉਹ ਮੰਦ ਉਸ ਵੇਲੇ ਹੁਸ਼ਿਆਰਪੁਰ ਦੇ ਵਿੱਚੋਂ ਇੱਥੇ ਆਇਆ ਸੀ, ਤੇ ਉਹਨੇ ਆ ਕੇ ਗੋਜ ਦੇ ਅਖਤਿਆਰ ਰਿਹਾਇਸ਼ ਕਰ ਲਈ। ਉਹਨੇ ਗਾਈਆਂ ਰੱਖੀਆਂ ਸੀ। ਉਹ ਗਾਈਆਂ ਦਾ ਦੁੱਧ ਰੋਜ਼ ਸਕੂਲੇ ਆ ਕੇ ਦਿੰਦਾ ਸੀ। ਸਕੂਲ ਦੇ ਵਿੱਚ ਇੱਕ ਮਾਸਟਰ ਕੋਲ ਬਹਿ ਕੇ ਦੁੱਧ ਚੋਂਦਾ ਸੀ। ਉਹਦੀ ਉਸਤਾਦੀ ਹੈ, ਸਰਦੀਆਂ ਦਾ ਮਹੀਨਾ ਸੀ। ਉਹਨੇ ਆ ਕਾਛਰ ਵਿੱਚ ਮਸ਼ਕ 'ਚ ਪਾਣੀ ਪਾਇਆ, ਛੋਟੀ ਜਿਹੀ ਮਸ਼ਕ, ਤੇ ਗਾਈ ਚੋਦੇ ਨੇ, ਨਾਲੇ ਦੁੱਧ ਚੋ ਵਿੱਚ ਪਈ ਜਾਣਾ, ਨਾਲੇ ਗਾਈ ਚੋਈ ਜਾਣੀ। ਉਹ ਇੱਕ ਦਿਨ ਮਾਸਟਰ ਨੇ ਫੜ ਲਿਆ। ਫਿਰ ਉਹਦਾ ਪਤਾ ਨਹੀਂ ਕੀ ਕੀਤਾ, ਫੜ ਲਿਆ ਗਿਆ। ਮੁੜ ਕੇ ਫਿਰ ਉਹ ਦੁੱਧ ਦਿੰਦਾ ਤੇ ਹੋ ਰਿਹਾ। ਫਿਰ ਉਹ ਕੱਪੜਾ ਸੀ ਉੱਤੇ ਲੈਣ ਦੇ। ਦੇਖ ਲਓ, ਇਲਜ਼ਾਮ ਸਾਡੇ ਸਾਰਾ ਗੁਜਰਾਂ ਤੇ ਆਉਂਦਾ, ਤੇ ਬੰਦੇ ਹੋਰ ਵੀ ਇਦਾਂ ਦਾ ਕੰਮ ਕਰਦੇ ਸੀ। ਨਹੀਂ, ਉਹ ਗੁੱਜਰ ਨਹੀਂ, ਉਹ ਜੱਟ ਆ। ਅੱਛਾ। ਉਹ ਮੰਦ ਜੱਟ ਆ, ਗੁੱਜਰ ਨਹੀਂ। ਚਲੋ ਅੱਜ ਪਤਾ ਲੱਗ ਗਿਆ ਸਾਨੂੰ ਵੀ ਸਾਡੇ ਤੇ ਨਹੀਂ ਸਾਰਾ ਇਲਜ਼ਾਮ। ਮੰਡੀ ਚ ਆੜਤੀ ਵੀ ਕੋਈ ਸਿੱਖਾਂ ਚੋਂ, ਸਰਦਾਰਾਂ ਚੋਂ ਰਿਹਾ ਜਾਂ ਹਿੰਦੂਆਂ ਚੋਂ ਰਿਹਾ ਕਿਸੇ ਦਾ ਨਾਂ? ਮੁਸਲਮਾਨ ਇੱਕ ਇੱਥੇ ਅਬਦੁਲਜੀਦ ਆੜਤੀ ਹੁੰਦਾ ਸੀ, ਉਹ ਮਰਜ਼ਈ ਸੀ। ਗੁਲਾਮ ਹੁਸੈਨ ਅਬਦੁਲਜੀਦ ਉਹਦਾ ਨਾਂ ਸੀ। ਫਿਰ ਰੌਲਿਆਂ ਤੋਂ ਕੋਈ 2 ਸਾਲ ਜਾਂ 3 ਸਾਲ ਪਹਿਲੇ ਇੱਕ ਰਾਹੀਂ ਆਏ ਇੱਥੇ ਮਾਲੜੀ ਦੇ, ਉਹਨਾਂ ਦਾ ਨਾਂ ਸੀ ਫਰਜ਼ੰਦ ਅਲੀ। ਤੇ ਦੂਸਰਾ ਨਾਮ ਮੇਰੇ ਜ਼ਿਹਨ ਜੈਸੇ ਨਿਕਲਿਆ। 2 ਨਾਂ ਹੀ ਉਹ, 2 ਤਾਏ ਚਾਚੇ ਤੋਂ ਭਰਾਵਾਂ ਨੇ ਇੱਥੇ ਆੜਤ ਖੋਲੀ। ਬਾਕੀ ਸਭ ਹਿੰਦੂ ਆੜਤੀਏ ਸੀ। ਅੱਛਾ, ਇੱਥੇ ਗੋਜਰੇ ਤੋਂ ਵੀ ਪਹਿਲੇ ਕੋਈ ਸਕੂਲ, ਕਹਿੰਦੇ ਮਰੂਸੀਪੁਰ ਗੋਜਰੇ ਤੋਂ ਵੀ ਪਹਿਲੇ ਦਾ ਸਕੂਲ ਹੈ। ਉੱਥੇ ਦੀ ਕੋਈ ਗੱਲ ਸੁਣਾਓ ਵੀ ਤੁਸੀਂ। ਮਰੂਸੀਪੁਰ ਜਿਹੜਾ ਨਾ ਗੋਜਰੇ ਤੋਂ ਪਹਿਲੇ ਦਾ ਸਕੂਲ ਆ, ਉਧਰ ਆਮ ਰਾਈਆਂ ਦੀ ਆਬਾਦੀ ਆ। ਸਾਡਾ ਉਧਰ ਜਾਣ ਹੁਣ ਕੋਈ ਨਹੀਂ, ਕਿਸੇ ਗੱਲ ਨੂੰ ਜਾਣਦਾ। ਬਹਰਹਾਲ ਉਹ ਗੋਜਰੇ ਤੋਂ ਪਹਿਲਾਂ ਦਾ ਹਾਈ ਸਕੂਲ ਹੈ। ਉੱਥੋਂ ਦੱਸਦੇ ਵੀ ਬੜੇ ਅਫੀਸਰ ਇੱਥੋਂ ਦੇ ਪੜ੍ਹੇ ਹੋਏ ਨਾ, ਬਹੁਤ ਅਫਸਰ ਲੱਗੇ ਜਾ ਕੇ। ਤੋਂ ਇੰਗਲੈਂਡ ਇਹਦੇ ਨਾਸਰ ਕਿਸਾਨਾ ਸਾਹਿਬ ਨੂੰ ਇਹਨਾਂ ਨਾਲ ਰਾਬਤੇ 'ਚ ਹੁੰਦੇ ਨੂੰ ਦੱਸਿਆ ਸੀ, ਦੱਸਦੇ ਵੀ ਮਰੂਸੀਪੁਰ ਦੇ ਪੜ੍ਹੇ। ਤੁਹਾਡੇ ਭਾਈ ਨੂੰ ਸੁਣਿਆ ਦਾਖਲ ਕਰਾਤਾ ਸੀ ਤੁਹਾਡੇ ਅੱਬਾ ਜੀ ਨੇ, ਉਹ ਕੀ ਕਿੱਸਾ ਹੋਇਆ? ਭਾਈ ਮੇਰੇ ਨੂੰ ਦਾਖਲ ਉਹ ਜੀ ਇੱਥੇ ਪੜ੍ਹਦਾ ਸੀ ਹਾਈ ਸਕੂਲ ਦੇ ਵਿੱਚ। ਉਹ ਕਿਤੇ ਮਾਸਟਰ ਨੇ ਉਹਦੇ ਸੋਟੀ ਮਾਰ ਦਿੱਤੀ। ਉਹਨੇ ਉੱਥੇ ਕਹੀ ਜੇ ਪਈ ਸੀ, ਉਹ ਚੱਕ ਲਈ। ਉਹ ਮਾਸਟਰ ਦੇ ਮਗਰ ਮਾਸਟਰ ਅੱਗੇ ਗਏ। ਫਿਰ ਮਾਸਟਰ ਨੂੰ ਸਕੂਲੋਂ ਕੱਢ ਦਿੱਤਾ। ਉਹਦੀ ਮਿਹਨਤ ਤਰਲਾ ਕੀਤਾ। ਉਹ ਕਹਿੰਦਾ ਮੈਂ ਤੁਹਾਡਾ ਬੱਚਾ ਕਰਕੇ ਨਾ ਇਹਨੂੰ 3 ਸਾਲਾਂ ਨਹੀਂ, ਮੈਂ ਇੱਕ ਹਰਫ ਇੱਥੇ ਪਾ ਦਿਆਂ, ਇਹ 3 ਸਾਲ ਸਕੂਲ 'ਚ ਪੜ੍ਹ ਨਹੀਂ ਸਕਦਾ, ਕਿਸੇ ਸਕੂਲ 'ਚ ਵੀ। ਤੇ ਉਹਦੀ ਮਿਹਨਤ ਤਰਲਾ ਕੀਤੀ, ਉਹ ਮੰਨਿਆ ਨਹੀਂ, ਉਹਨੂੰ ਦਾਖਲ ਨਹੀਂ ਰਹਿਣ ਦਿੱਤਾ। ਫਿਰ ਅਸੀਂ ਉਹਨੂੰ ਹੁਸ਼ਿਆਰਪੁਰ ਭੇਜਿਆ। ਉਹਨੇ 8ਵੀਂ ਹੁਸ਼ਿਆਰਪੁਰ ਪੜ੍ਹੀ। 8ਵੀਂ ਪੜ੍ਹ ਕੇ ਫਿਰ ਉੱਥੋਂ ਹੈਡਮਾਸਟਰ ਬਦਲ ਗਿਆ, ਸ਼ਾਹਨੂ ਲਾਲ ਆ ਗਿਆ। ਫਿਰ ਇਹਦੇ ਆਏ ਤੋਂ 9ਵੀਂ 10ਵੀਂ ਇੱਥੋਂ ਕੀਤੀ ਸੰਨ 38 ਦੇ ਵਿੱਚ। ਫਿਰ ਉਹਨੇ 42 'ਚ BA ਕੀਤਾ ਇੱਥੋਂ। ਤੇ ਉਸ ਵੇਲੇ ਫਿਰ ਉਹਨੂੰ AGO ਆਫਿਸ ਨੌਕਰੀ। ਉਸ ਵੇਲੇ ਵੀ ਮੁਸਲਮਾਨ ਨੂੰ ਨੌਕਰੀ ਬਹੁਤ ਘੱਟ ਮਿਲਦੀ ਸੀ, ਹਿੰਦੂ ਦਾ ਜ਼ੋਰ ਸੀ ਉਸ ਵਕਤ 'ਚ। ਅੱਛਾ, ਦੂਸਰਾ ਇਹ ਦੱਸੋ ਵੀ ਉਸ ਜ਼ਮਾਨੇ 'ਚ ਕੋਈ ਬੈਂਕ ਹੁੰਦਾ ਸੀ ਇੱਥੇ? ਹਾਂ ਜੀ, ਇੱਕ ਇੱਥੇ ਬੈਂਕ ਸੀ, ਇੰਪੀਰੀਅਲ ਬੈਂਕ ਆਫ ਇੰਡੀਆ। ਉਹਦੇ ਜਿਹੜੇ ਪਹਿਰੇਦਾਰ ਹੁੰਦੇ ਸੀ, ਉਹ ਸਾਡੇ ਹਿੰਦੁਸਤਾਨ ਦੇ ਰਹਿਸ਼ੀ ਨਹੀਂ ਸੀ, ਕਿਸੇ ਹੋਰ ਮੁਲਕ ਦੇ ਸੀ। ਉਹਨਾਂ ਦੀ 8-8 ਘੰਟੇ ਡਿਊਟੀ ਨਹੀਂ ਸੀ, ਉਹ ਕਦੀ ਬੈਠੇ ਨਹੀਂ ਸੀ ਦੇਖੇ। 8 ਘੰਟੇ ਬੈਂਕ ਦੇ ਉਸ ਬੰਨੇ, ਔਰ ਹਰ ਘੰਟੇ ਬਾਅਦ ਘੜਿਆਲ ਉੱਥੇ ਟੰਗਿਆ ਸੀ। ਉਹਦੇ 'ਚੋਂ ਵਕਤ ਦੱਸਦੇ ਸੀ, ਹੁਣ 8 ਵੱਜ ਗਏ, ਹੁਣ 7 ਵੱਜ ਗਏ, ਹੁਣ 5 ਵੱਜ ਗਏ।
ਇਹ ਅਸੀਂ ਉਹਨਾਂ ਦੇ ਘੜਿਆਲ ਨਾਲ ਹੌਸਲੇ ਸੁਣਦੇ ਰਹੇ ਬੈਠੇ। ਉਹ ਹਰ ਘੰਟੇ ਬਾਅਦ ਘੜਿਆਲ ਵਜਾਉਂਦੇ ਸੀ। ਕੋਈ ਉੱਥੇ ਨੂਰ ਮੁਹੰਮਦ ਸਾਹਿਬ ਵੀ ਹੁੰਦੇ ਸੀ, ਬੈਂਕ 'ਚ ਪੀਐਨ ਹੁੰਦੇ ਸੀ, ਉਹਨਾਂ ਦੀ ਕੋਈ ਗੱਲ ਸੁਣਾਓ। ਬੈਂਕ ਦਾ ਉਹ ਪੀਨੀਅਰ ਕਹਿ ਲਓ ਹੈ ਸੀ। ਤੇ ਉਹਨਾਂ ਦਾ ਮਹਿੰਦੀ ਮਹੱਲੇ 'ਚ ਘਰ ਸੀਗਾ। ਉੱਥੇ ਉਹਨਾਂ ਦੀ ਲੱਕੜ ਦਾ ਟਾਲ ਪਾਇਆ ਸੀ। ਮੁਸਲਮਾਨ ਹੋਣ ਦੇ ਨਾਤੇ ਨਾਲ ਮੈਂ ਇਹਨਾਂ ਕੋਲ ਨੂੰ ਜਾਣਦਾ। ਹੋਰ ਸਾਡਾ ਅਸੀਂ ਸਵੇਰੇ ਉਹਨਾਂ ਦਾ ਸ਼ਾਮ ਨੂੰ ਘਰ ਚਲੇ ਜਾਣਾ। ਹੋਰ ਐਡਾ ਤਲਕਾਤ ਕੋਈ ਨਹੀਂ, ਕਿਉਂਕਿ ਉਸ ਵੇਲੇ ਅਸੀਂ ਮੁੰਡੇ ਹੀ ਹੁੰਦੇ ਸੀ ਅਜੇ। ਕੋਈ ਵਾਕਿਆ ਤੁਸੀਂ ਸੁਣਾਇਆ ਇੱਕ ਦਫਾ ਬੈਂਕ ਦੇ ਨਾਲ ਸ਼ਰਾਰਤ ਕਰਤੀ ਸੀ ਕਿਸੇ ਨੇ? ਇੱਕ ਵਾਰੀ ਬੈਂਕ 'ਚ ਕਿਸੇ ਨੇ ਨਾ ਜੱਬੋ ਲੋਟਾ ਘੋਲ ਕੇ ਚਾਹ ਵਿੱਚ ਪਰਾਤਾ। ਉਹ ਹਰ ਬੰਦੇ ਨੂੰ ਪੌੜੀਆਂ ਲੱਗ ਗਈਆਂ। ਉਹ ਨੂਰ ਮੁਹੰਮਦ ਬੜਾ ਜਵਾਨ ਸੀ। ਉਹ ਇੱਕ ਨੂੰ ਚੱਗੇ ਮੋਢਿਆਂ ਤੇ ਹਸਪਤਾਲ ਛੱਡਿਆ ਵੇ। ਦੂਆ ਲੈਟਰਿਨ ਦੇ ਬੂਹੇ ਖੜਾ ਹੋਵੇ, ਨਾਲਾ ਖੋਲ ਕੇ ਉਹ ਛੇਤੀ ਕਰ ਓਏ, ਛੇਤੀ ਕਰ ਓਏ। ਉਹ ਨਿਕਲੇ ਦੂਆ ਜਾ ਬੜੇ, ਜਿਹੜਾ ਬੇਹੋਸ਼ ਹੋ ਜਾ ਉਹਨੂੰ ਉਹ ਚੱਕੇ ਚੱਕ ਕੇ ਲੈ ਜਾਵੇ, ਉਹ ਹਸਪਤਾਲ ਛੱਡਿਆ ਵੇ। ਕਿਸੇ ਨੇ ਸ਼ਰਾਰਤ ਕਰਤੀ। ਹਾਂ, ਸ਼ਰਾਰਤ ਕੀਤੀ। ਜਦੋਂ ਫਿਰ ਅਜਾੜੇ ਪਏ ਆ, ਇੱਥੋਂ ਜਾਣਾ ਸੀ ਤੇ ਜਿਹੜੇ ਸਿੱਖਾਂ ਦੇ ਵਿੱਚੋਂ ਲੋਕ ਗਏ ਆ, ਉਹਨਾਂ ਨਾਲ ਕੀ ਬੀਤੀ ਆ? ਕੋਈ ਉਹਨਾਂ ਦੀ ਗੱਲ ਦੱਸੋ। ਇੱਥੋਂ ਸਿੱਖ ਬੜੇ ਅਮਨ ਨਾਲ ਉੱਠ ਗਏ। ਸਿੱਖਾਂ ਦਾ ਜ਼ੋਰ ਸੀ ਇੱਥੇ। ਮੁਸਲਮਾਨਾਂ ਨੂੰ ਉੱਦਾਂ ਹੀ ਉਹ ਤਕੜੇ ਸੀ। ਇਹ ਸਾਡੇ ਕੋਲ 362 ਚੱਕ ਗਿਆ। ਉੱਥੇ ਕੈਂਪ ਲੱਗਾ ਸੀ। ਕਮ ਸੇ ਕਮ ਹਜ਼ਾਰਾਂ ਦੀ ਤਾਦਾਦ ਨਾਲ ਉੱਥੇ ਸਿੱਖ ਇਕੱਠੇ ਹੋ ਗਏ ਸੀ। ਸਾਨੂੰ ਆਪੂ ਨੂੰ ਖਤਰਾ ਸੀ, ਕਿਉਂਕਿ ਸਾਡੇ ਕੋਲ ਜਿਹੜੇ ਰਾਜਪੂਤ ਸੀ ਉਹ ਵੀ ਦੇਸ਼ ਜਾ ਬੜੇ, ਜਿਹੜੇ ਰਾਈ ਸੀ ਉਹ ਵੀ ਛੱਡ ਕੇ ਦੇਸ਼ ਚਲੇ ਗਏ। ਅਸੀਂ ਦੇਸ਼ ਨਹੀਂ ਗਏ। ਅਸੀਂ ਫਿਰ ਆਪਣੀਆਂ ਬਾਲ ਬੱਚਾ ਬੀਬੀਆਂ ਨੂੰ ਭੇਜਤਾ ਉਹਨਾਂ ਦੇ ਮਾਪਿਆਂ ਦੇ। ਅਸੀਂ ਫਿਰ ਉਸ ਵੇਲੇ ਮੀਆਂ ਵਾਲੀ ਤੋਂ ਜਾ ਕੇ ਰਫਲਾਂ ਲਈਆਂ ਮੁੱਲ, ਤੇ ਰਫਲਾਂ ਲੈ ਕੇ ਫਿਰ ਅਸੀਂ ਤਗੜੇ ਹੋ ਕੇ ਬੈਠੇ ਰਹੇ। ਪਰ ਸਾਡੇ ਵੱਲ ਉਹਨਾਂ ਨੇ ਅੱਖ ਕਰਕੇ ਨਾ ਵੇਖਿਆ ਤੇ ਨਾ ਅਸੀਂ ਉਹਨਾਂ ਨੂੰ ਕੁਛ ਆਖਿਆ। ਅਸੀਂ ਉਹਨਾਂ ਰਫਲਾਂ ਦੇ ਸਿਰ ਤੇ ਨਾ ਤਗੜੇ ਹੋ ਕੇ ਫਿਰ ਬੈਠੇ ਰਹੇ। ਪੱਕੀਆਂ ਰਫਲਾਂ ਲੈਂਦੀਆਂ ਮੀਆਂ ਵਾਲੀ ਤੋਂ ਜਾ ਕੇ। ਇਹ ਦੱਸੋ ਵੀ ਇੱਕ ਬੜਾ ਸਵਾਲ ਜਿਹੜਾ ਜਜ਼ਬਾਤੀ ਕਿਸਮ ਦਾ ਸਵਾਲ ਹੈ ਤੁਹਾਡਾ ਬਜ਼ੁਰਗਾਂ ਦਾ। ਅਸੀਂ ਵੀ ਅੱਜ ਤੱਕ ਇਹੀ ਸੁਣਿਆ, ਜਦੋਂ ਗੱਲ ਕਰਨੀ ਉਹਨਾਂ ਨੇ ਕਹਿਣਾ ਦੇਸ਼। ਜਦੋਂ ਦੇਸ਼, ਹੁਣ ਤੁਸੀਂ ਵੀ ਗੱਲ ਜਦੋਂ ਕਰਦੇ ਤੁਸੀਂ ਕਿਹਾ ਦੇਸ਼। ਹਾਂ, ਜਦੋਂ ਵੀ ਮਤਲਬ ਗੱਲ ਹੁੰਦੀ ਆ ਨਾ ਜੀ, ਤੇ ਉਹਨੂੰ ਦੇਸ਼ ਕਹਿੰਦੇ। ਹੁਸ਼ਿਆਰਪੁਰ ਨੂੰ ਜਾਂ ਜਲੰਧਰ ਨੂੰ ਜਾਂ ਜਿਹੜਾ ਪਿੱਛੇ ਰਹਿ ਗਿਆ, ਇਹ ਪਿਆਰ ਮਹਿਸੂਸ ਹੁੰਦਾ ਤਾਂ ਕਿਹਾ ਜਾਂਦਾ। ਇਹ ਸਾਡੇ ਬਜ਼ੁਰਗਾਂ ਨੂੰ ਪਤਾ ਹੋਊਗਾ। ਜਿਹੜੇ ਸਿਆਲਕੋਟ ਆਏ ਉਹ ਵੀ ਕਹਿੰਦੇ ਅਸੀਂ ਦੇਸ਼ੋਂ ਆਏ ਹਾਂ। ਜਿਹੜੇ ਹੁਸ਼ਿਆਰਪੁਰ ਆਏ ਉਹ ਵੀ ਕਹਿੰਦੇ ਅਸੀਂ ਦੇਸ਼ੋਂ ਆਏ ਹਾਂ। ਜਿਹੜੇ ਜਲੰਧਰੋਂ ਆਏ ਉਹ ਵੀ ਕਹਿੰਦੇ ਅਸੀਂ ਦੇਸ਼ੋਂ ਆਏ ਹਾਂ। ਹੁਣ ਰਿਆਸਤ ਵਿੱਚ ਚੱਲ ਜਾਓ, ਉਹ ਕਹਿੰਦੇ ਅਸੀਂ ਪੰਜਾਬ 'ਚੋਂ ਆਏ ਹਾਂ। ਅਸੀਂ ਪੰਜਾਬੀ ਹਾਂ, ਅਸੀਂ ਪੰਜਾਬ 'ਚੋਂ ਆਏ ਹਾਂ। ਉੱਥੇ ਹੁਸ਼ਿਆਰਪੁਰ ਦਾ ਕੋਈ ਨਾਂ ਨਹੀਂ ਦਾ ਸਾਡੀ ਰਿਆਸਤ ਵਿੱਚ। ਉਹ ਕਹਿੰਦੇ ਅਸੀਂ ਪੰਜਾਬ ਵਿੱਚੋਂ ਆਏ ਹਾਂ। ਠੀਕ ਠੀਕ। ਯਾਨੀ ਤੁਹਾਨੂੰ ਫਿਰ ਤੁਹਾਨੂੰ ਤੇ ਤੁਹਾਡੇ ਬਜ਼ੁਰਗਾਂ ਨੂੰ ਉਹ ਦੇਸ਼ ਹੀ ਮਹਿਸੂਸ ਹੁੰਦਾ ਰਿਹਾ। ਦੇਸ਼ ਮਹਿਸੂਸ ਹੁੰਦਾ ਰਿਹਾ। ਔਰ ਉਹ ਸਾਨੂੰ ਕਹਿੰਦੇ ਸੀ, ਸਾਡੇ ਬਜ਼ੁਰਗ ਕਹਿੰਦੇ ਸੀ, ਦੇਸ਼ ਦਾ ਪਾਣੀ ਤੇ ਬਾਹਰ ਦਾ ਘਿਓ ਇੱਕ ਬਰਾਬਰ ਹੈ, ਤਾਕਤ ਦਿੰਦਾ ਇਹਨੂੰ। ਇਹ ਹੈ ਵੀ ਇਦਾਂ ਹੀ? ਉਹ ਇਲਾਕਾ ਇੰਨਾ ਤਾਕਤਵਰ ਸੀ? ਉਹ ਕਹਿਣ ਨੂੰ ਲੋਕਾਂ ਦਾ ਇਹੋ ਹੀ ਆ। ਮੈਂ ਤੇ ਦੇਖਿਆ ਇੱਥੇ ਮੇਰਾ ਇੱਕ ਭਾਈ ਸੀ, ਉਹਨੂੰ ਵੇਟ ਲਿਫਟ ਦਾ ਸ਼ੌਕ ਪੈ ਗਿਆ। ਮੈਂ ਰੋਜ਼ਾਨਾ ਉਹਦੇ ਮੋਢਿਆਂ ਤੇ 8 ਮਣ ਭਾਰ ਰੱਖਦਾ ਸੀ ਤੇ 100 ਬੈਠ ਕੋ ਰੋਜ਼ ਕੱਢਦਾ ਸੀ 8 ਮਣ ਭਾਰ ਲੈ ਕੇ। ਫਿਰ ਉਹਨੂੰ ਜਾ ਕੇ ਭਾਰ ਚੱਕਿਆ, ਲੌਰੋ ਚੈਂਪੀਅਨ ਪਾਕਿਸਤਾਨ ਦਾ ਬਣ ਗਿਆ। ਕੀ ਨਾਂ ਉਹਨਾਂ ਦਾ? ਨਾਂ ਫਰਜ਼ੰਦ ਅਲੀ। ਚੌਧਰੀ ਫਰਜ਼ੰਦ ਅਲੀ ਤੁਹਾਡੇ ਚਾਚਾ ਦਾ ਭਾਈ। ਚਾਚਾ ਦਾ ਭਾਈ ਸੀ। ਉਹ ਚੈਂਪੀਅਨ ਪਾਕਿਸਤਾਨ ਦਾ ਸੀ। ਇਹਦਾ ਮਤਲਬ ਮਿੱਟੀ ਤਾਂ ਫੇਰ ਬਾਹਰ ਦੀ ਚ ਵੀ ਤਾਕਤ ਸੀ, ਇੱਥੋਂ ਦੀ ਚ ਵੀ। ਇਹ ਤਕੜੇ ਸੀ ਲੋਕ ਉਹਨਾਂ ਨਾਲੋਂ। ਉਹ ਕਹਿੰਦੇ ਜ਼ਰੂਰ ਹੈ ਸਾਨੂੰ। ਮੈਂ ਨਹੀਂ ਦੇਖਿਆ ਕੋਈ ਵੀ ਸਾਡੇ ਨਾਲ ਤਕੜਾ ਹੋਵੇ ਉਹ। ਅੱਛਾ। ਹਾਂ, ਮਾਜਰ ਹੋ ਕੇ ਸਾਡੇ ਫੁੱਫੀ ਦੇ ਪੁੱਤਰ ਆਏ, 6 ਭਰਾ ਸੀ ਉਹ। ਪਰ ਮੈਂ ਆਪਣੇ ਨੂੰ ਤਕੜਾ ਨਹੀਂ ਕੋਈ ਦੇਖਿਆ। ਹੋਰ ਕੋਈ ਤਾਂ ਇੱਕ ਪਾਸੇ ਰਿਹਾ। ਲੋ ਜੀ, ਇਹ ਨਵਾਂ ਵਰਜਨ ਆਇਆ ਵੀ ਇੱਥੇ ਦੇ ਲੋਕ ਵੀ ਤਾਕਤਵਰ ਸੀਗੇ। ਜ਼ਿਆਦਾ ਤਾਕਤਵਰ ਜਹਾਂ ਜਿੱਥੇ ਵੀ ਗਰਮ ਰਤੂਬ ਇਲਾਕਾ ਨਾ, ਉਹ ਲੋਕ ਤਾਕਤਵਰ ਹੁੰਦੇ ਆ। ਠੀਕ ਠੀਕ ਆ। ਅੱਛਾ, ਦੂਸਰਾ ਹੁਣ ਇਹ ਦੱਸੋ ਕਿ ਤੁਹਾਡੇ ਪਿੰਡ ਵਾਲੇ ਸਿੱਖ ਤਾਂ ਅਮਨ ਅਮਾਨ ਨਾ ਗਏ, ਤੁਹਾਡੀ ਉਮਰ ਵਾਹਵਾ ਸੀਗੀ। ਗੋਜਰੇ ਦੇ ਵਿੱਚ ਕੀ ਹੋਇਆ ਇੱਥੇ ਦੇ ਹਿੰਦੂ ਸਿੱਖਾਂ ਨਾਲ? ਇੱਥੇ ਕਿਸੇ ਨੇ ਨਹੀਂ ਕੁਛ ਕਰ ਸਕਿਆ। ਹਿੰਦੂ ਸਿੱਖ ਆਪਣੇ ਅਮਨ ਅਮਾਨ ਨਾਲ ਉੱਠ ਕੇ ਗਏ ਸਾਰੇ ਕੁੱਲੋ। ਡਾਕਟਰ ਹਰਭਜਨ ਸਿੰਘ ਦੀ ਗੱਲ ਸੁਣਾਓ, ਜਿਹੜੇ ਅੱਖਾਂ ਦੇ ਡਾਕਟਰ ਸੀ। ਕਿੱਦਾਂ ਕਹਿੰਦੇ ਬਹੁਤ ਮਸ਼ਹੂਰ ਆਦਮੀ ਸੀ। ਡਾਕਟਰ ਹਰਭਜਨ ਸਿੰਘ ਵਰਗੇ ਦੁਨੀਆ 'ਚ ਪੈਦਾ ਨਹੀਂ ਹੋ ਸਕਦੇ। ਡਾਕਟਰ ਹਰਭਜਨ ਸਿੰਘ ਦੇ ਕੋਲ ਇੰਗਲੈਂਡ ਦੇ ਵਿੱਚੋਂ ਜਿਹੜਾ ਉਸ ਵੇਲੇ ਸਾਡਾ ਵੈਸਰਾ ਹਿੰਦ ਸੀ ਨਾ, ਉਹ ਆਪਣੀ ਬੇਟੀ ਨੂੰ ਲੈ ਕੇ ਆਇਆ। ਉਹਦੀ ਅੱਖਾਂ ਦੀ ਨਜ਼ਰ ਹੈ ਨਹੀਂ ਸੀ। ਉਸ ਵੇਲੇ ਮੈਂ 6ਵੀਂ 'ਚ ਪੜ੍ਹਦਾ ਸੀ। ਉਹਨੂੰ ਉਹ ਲੈ ਕੇ ਹਸਪਤਾਲ ਆਇਆ। ਹਰਭਜਨ ਨੇ ਦੇਖਿਆ, ਕਹਿਣ ਲੱਗਾ ਇਹਦੀ ਅੱਖ ਨਹੀਂ ਬਣ ਸਕਦੀ। ਉਹ ਨਾਲ ਡੀਸੀ ਫੈਸਲਾਬਾਦੋਂ ਆਇਆ, ਉਹਦੇ ਕੋਲ ਕਾਰ ਸੀ। ਉਸ ਵੇਲੇ ਅਸੀਂ ਕਾਰ ਦੇਖੀ, ਪਹਿਲੇ ਕਾਰ ਕਦੀ ਨਹੀਂ ਦੇਖੀ। ਉਹਨੇ ਕਿਹਾ ਦੇਖ ਕੇ ਇਹਦੀ ਅੱਖ ਨਹੀਂ ਬਣਦੀ। ਜਿਸ ਵੇਲੇ ਉਹਨਾਂ ਨੂੰ ਵਿਦਾ ਕਰ ਲਗਾ, ਕਾਰ 'ਚ ਬਿਠਾ ਕੇ ਇੰਜ ਤਖਤਾ ਕਾਰ ਦਾ ਬੰਦ ਕੀਤਾ ਤਾਂ ਬੱਚੀ ਦੇ ਪੁੜਪੁੜੀ 'ਚ ਲੱਗਾ ਤਾਂ ਉੱਥੋਂ ਖੂਨ ਨਿਕਲਿਆ। ਉਹ ਡਾਕਟਰ ਨੂੰ ਚੁੱਕ ਕੇ ਲੈ ਗਿਆ, ਦਵਾ ਉਹਦੇ ਪੱਟੀ ਪੁੱਟੀ ਕੀਤੀ ਤਾਂ ਬੱਚੀ ਕਹਿੰਦੀ ਮੈਨੂੰ ਤਾਂ ਦਿਸਣ ਲੱਗ ਪਿਆ। ਉਹ ਬੱਚੀ ਦੀਆਂ ਅੱਖਾਂ ਬਣ ਗਈਆਂ। ਉਹਨੂੰ ਉਹ ਸਰ ਦਾ ਖਿਤਾਬ ਦੇ ਗਿਆ ਅੰਗਰੇਜ਼, ਸਰਦਾਰ ਸਰ ਹਰਭਜਨ ਸਿੰਘ। ਸਰ ਦਾ ਖਿਤਾਬ ਦੇ ਦਿੱਤਾ। ਲਓ ਜੀ, ਇਹ ਡਾਕਟਰ ਸਾਹਿਬ ਦੀ ਜਿਹੜੀ ਪੋਤੀ ਹੈ ਨਾ ਜੀ, ਇਹ ਚਿੰਤ ਕੌਰ, ਚੰਡੀਗੜ੍ਹ ਰਹਿੰਦੇ ਆ। ਉਹਨਾਂ ਲਈ ਬੜਾ ਟ੍ਰਿਬਿਊਟ ਹੈ ਜੋਜ ਸਾਹਿਬ ਦੀ ਇਹ ਗੱਲ
ਕਿ ਅਜੇ ਵੀ ਉਹਨਾਂ ਦੇ ਦਾਦਾ ਜੀ ਨੂੰ ਲੋਕ ਕਿੱਦਾਂ ਯਾਦ ਕਰਦੇ ਆ ਤੇ ਉਹਨਾਂ ਦਾ ਕਿੰਨਾ ਗੋਜਰੇ 'ਚ ਨਾਮ ਹੈ। ਫਿਰ ਗੋਜਰੇ ਦੇ ਜਿਹੜੇ ਨਾਮੀ ਗ੍ਰਾਮੀ ਲੋਕ ਸੀਗੇ ਹਿੰਦੂਆਂ ਸਿੱਖਾਂ 'ਚੋਂ ਜਿਨ੍ਹਾਂ ਦਾ ਨਾਮ ਸੀ ਬੜਾ, ਉਹ ਉਹਨਾਂ ਦਾ ਕੋਈ ਤੁਹਾਨੂੰ ਪਤਾ ਕੁਝ? ਉਹ ਨਾਂ ਦੇ ਗਿਆ ਬੋਲਿਆ ਇੱਥੇ ਜਿਹੜੇ ਸਿੱਖਾਂ ਦੇ ਨਾਂ ਦੇ ਉੱਤੇ ਪਿੰਡ ਵੱਜਦੇ ਸੀ ਨਾ, ਹੁਣ ਤੇ ਦੇਣ ਚੋਂ ਨਿਕਲ ਗਿਆ। ਉਮਰ ਮੇਰੀ ਸਿਆਣੀਆਂ ਨਾਲ ਹੀ ਆ, ਸਾਡੇ 98 ਸਰੈਣ ਸਿੰਘ ਦਾ ਸਰਨਾਮ ਬੋਲਦਾ ਸੀ। ਉਹ ਜ਼ੈਲਦਾਰ ਸੀ, 7 ਪਿੰਡਾਂ ਦਾ ਜ਼ੈਲਦਾਰ ਹੁੰਦਾ। ਅੱਜ ਤੱਕ ਉਹਦਾ ਨਾਂ ਇਹੋ ਹੀ ਚੱਲਦਾ ਸੀ, ਸਰੈਣ ਸਿੰਘ ਵਾਲਾ 98। ਇੱਕ ਇੱਥੇ ਕਾਲੋ ਦੇ ਇੱਕ ਉੱਥੇ ਸਿੱਖ ਹੁੰਦਾ ਸੀ, ਉਹ ਹੁਣ ਮੈਨੂੰ ਯਾਦ ਨਹੀਂ ਉਹਦਾ ਨਾਂ। ਉਹ ਵੀ ਸਰਦਾਰ ਬੜਾ ਤਕੜਾ ਸੀ, ਕੋਈ 5-10 ਮਰਬਿਆਂ ਦਾ ਮਾਲਕ ਸੀ। ਦੱਸੋ ਵੀ ਜਿਹੜੇ ਸਲੈਣੀਆਂ ਸ਼ੇਰਗੜ੍ਹ ਸੀ, ਜਦੋਂ ਤੁਹਾਡੇ ਅਜ਼ੀਜ਼ ਰਿਸ਼ਤੇਦਾਰ ਉੱਥੋਂ ਤੁਰੇ ਆ, ਉਹ ਕਿੱਦਾਂ ਆਏ ਆ? ਉਹਨਾਂ ਨਾਲ ਕੋਈ ਅਮਨ ਅਮਾਨ ਨਾਲ ਆਏ ਜਾਂ ਕੋਈ ਗੜਬੜ ਤਾਂ ਨਹੀਂ ਹੋਈ ਰਸਤੇ ਵਿੱਚ? ਨਹੀਂ, ਉਹ ਅਮਨ ਅਮਾਨ ਨਾਲ ਸਾਡੇ ਜਿਹੜੀ ਫੁੱਫੀਜ਼ਾਦ ਭਾਈ ਸੀ, ਉਹਨੇ ਆਪਣੇ 2 ਗੱਡੇ ਜੋੜੇ ਆ। ਉਹਨੇ ਆਪਣੇ ਘਰ ਦਾ ਪੱਠੇ ਕੁਤਰ ਵਾਲੀ ਮਸ਼ੀਨ ਤੱਕ ਗੱਡਿਆਂ 'ਤੇ ਰੱਖ ਲਿਆ। ਸਾਰੀ ਸ਼ਹਿਰ ਲੈ ਕੇ ਉਹ ਇੱਥੇ ਅਮਨ ਅਮਾਨ ਨਾਲ ਘਰ ਪਹੁੰਚੇ ਸਾਰੇ, ਮਤਲਬ ਠੀਕ ਠਾਕ? ਕੋਈ ਜੀ ਉਹਨਾਂ ਦਾ ਰਹਿ ਤਾਂ ਨਹੀਂ ਗਿਆ? ਬਿਲਕੁਲ ਨਹੀਂ। ਉਹਨਾਂ ਦੇ ਬਾਲਦ ਨੂੰ ਨਹੀਂ ਕੈਦ ਕਰ ਲਿਆ ਸੀ, ਉਹ ਚੌਧਰੀ ਆਦਮੀ ਸੀ ਉਸ ਇਲਾਕੇ ਦਾ। ਉਹ ਫਿਰ ਇੱਥੋਂ ਡਾਕਟਰ ਭਜਨ ਸਿੰਘ ਨੇ ਜਾਣਾ ਸੀ। ਅਸੀਂ ਕਿਹਾ ਕੋਈ ਤੋਹਫੇ ਉਹਦੇ ਲੈ ਜਾਓ, ਕਹਿੰਦਾ ਨਹੀਂ ਤੁਹਾਡੇ ਕੋਲ ਮੈਂ ਤੋਹਫੇ ਨਹੀਂ ਲੈਣੇ, ਮੈਂ ਆਪ ਦਿਆਂਗਾ ਜਾ ਕੇ ਉਹਨੂੰ। ਉਹ ਕੋਈ 6 ਮਹੀਨੇ ਬਾਅਦ ਫਿਰ ਇੱਧਰੋਂ ਤਬਦੀਲੀ ਹੋਈ, ਉੱਧਰ ਉਹਦੀ ਫਿਰ ਉਹਦੇ ਵਿੱਚ ਉਹ ਆਇਆ। ਉਹਨਾਂ ਦਾ ਕੀ ਨਾਂ ਸੀ ਤੇ ਕਿਉਂ ਰਹਿ ਪਏ? ਚੌਧਰੀ ਗ੍ਰਿਫਤਾਰ ਕਰ ਲਿਆ, ਚੌਧਰੀ ਆਦਮੀ ਉਸ ਇਲਾਕੇ ਦਾ ਉਹ। ਤੇ ਸਿੱਖਾਂ ਅੰਗਰੇਜ਼ਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਖਤਰੇ ਤੋਂ, ਵੀ ਇਹ ਕੋਈ ਗੜਬੜ ਨਾ ਕਰੇ ਇੱਥੇ। ਅੱਛਾ, ਵੈਸੇ ਹੀ ਨਜ਼ਰਬੰਦ ਕਰ ਲਿਆ ਸੀ। ਠੀਕ ਹੈ ਸਾਹਿਬ। ਜਦੋਂ ਇੱਥੋਂ ਗਏ ਆ ਲੋਕ, ਉਹਨਾਂ ਨੇ ਸਾਰਾ ਕੁਝ ਆਪਣਾ ਇਕੱਠਾ ਕੁੰਜ ਕੇ ਲੈ ਗਏ ਆ ਜਾਂ ਲੋਕ ਇੱਥੇ ਸਪੁਰਦ ਕਰ ਗਏ, ਜਾਂ ਲੋਕਾਂ ਨੇ ਬਾਅਦ 'ਚ ਉਹਨਾਂ ਦਾ ਲੁੱਟਮਾਰ ਵੀ ਕੀਤੀ? ਉਹਨਾਂ ਸਿੱਖਾਂ ਨੂੰ ਅੱਲਾ ਜਾਣੇ ਗੈਬ ਦਾ ਸੀ ਜਾਂ ਉਹਨਾਂ ਨੂੰ ਪਤਾ ਸੀ। ਜਦੋਂ ਅਸੀਂ ਸਕੂਲੇ ਪੜ੍ਹਦੇ ਸੀ ਉਸ ਵੇਲੇ ਕਈ ਵਾਰੀ ਬਾਸਾ ਉਹਨਾਂ ਦਾ ਕਹਿਣਾ ਸਾਡੇ ਇੱਕ ਸਿੱਖ ਦੇ ਇੱਥੇ 4 ਮੁਸਲਮਾਨ ਹੁੰਦੇ ਆ, ਤੇ ਅਸੀਂ ਉਹਨੂੰ ਕਹਿਣਾ ਉਹ ਇਕੱਲੇ ਨਾਲ ਇਕੱਲਾ ਹੋ ਕੇ ਵੇਖ ਲਓ, ਹੁਣੇ ਹੀ ਇੱਥੇ 4 ਦੇ ਵੱਖਰੀ ਗੱਲ ਆ। ਫਿਰ ਇੱਕ 361 ਦੇ ਇੱਕ ਸਿੱਖ ਸੀ, ਉਹਦੇ 10 ਮੁਰੱਬੇ ਸੀ। ਉਹਨੇ 10 ਮੁਰੱਬਿਆਂ ਦੀ ਵਾਹੀ ਖੁਦ ਕਾਸ਼ਤ ਕਰਦਾ, ਸਾਰੇ ਇਹਨਾਂ 10 ਮੁਰੱਬਿਆਂ ਦਾ ਦੇ ਦਿੱਤਾ ਕਿਸੇ ਨੂੰ, ਪਿੱਛੇ ਬੌਲ ਹਰ ਸ਼ੈ ਜੋ ਉਹਦਾ ਸਮਾਨ ਸੀ ਉਹ ਲੱਦ ਕੇ ਤਾਂ ਹੁਸ਼ਿਆਰਪੁਰ ਜਾ ਵੜਿਆ। ਉਹ ਉਹਨਾਂ ਨੂੰ ਲੋਕਾਂ ਨੂੰ ਪਹਿਲੇ ਹੀ ਇਹ ਇਲਮ ਸੀ। ਜਿਸ ਵੇਲੇ ਅਸੀਂ ਪੜ੍ਹਦੇ ਸੀ ਉਸ ਵੇਲੇ ਵੀ ਉਹ ਕਹਿੰਦੇ ਸੀ ਇੱਕ ਵਕਤ ਆਉਣਾ ਹਰ ਪਿੰਡ 'ਚੋਂ ਨਹੀਂ ਗੱਤਕਾ ਸਿਖਾਇਆ। ਉਹਨਾਂ ਦੇ ਇੱਕ ਭਾਈ ਆਉਂਦਾ ਸੀ, ਉਹ ਪਿੰਡਾਂ ਵਿੱਚ ਗੱਤਕਾ ਸਿਖਾਉਂਦੇ ਸੀ। ਪਾਰਟੀ ਹਿੰਦੂ ਕੋਈ ਸਾਲ 2-3 ਸਾਲ ਪਹਿਲੇ, ਔਰ ਉਹ ਸਿੱਖ ਕਹਿੰਦੇ ਹੁੰਦੇ ਜਿਸ ਬੰਦੇ ਨੂੰ ਗੱਤਕਾ ਆਉਂਦਾ ਇੱਕ ਬੰਦਾ 10-20 ਬੰਦਿਆਂ ਦੇ ਭਾਰੀ ਹੋਊਗਾ, ਤੇ ਉਹ ਹਰ ਪਿੰਡ 'ਚ ਗੱਤਕਾ ਸਿਖਾਇਆ ਸੀ। ਮੁਸਲਮਾਨ, ਇਹ ਗੱਤਕਾ ਤਾਂ ਪੰਜਾਬ ਦਾ ਹੀ ਖੇਡ ਸੀਗਾ, ਮੁਸਲਮਾਨ ਨਹੀਂ ਸੀ ਖੇਡਦੇ ਇਹਨਾਂ 'ਚੋਂ ਕੋਈ ਬੰਦੇ? ਸ਼ਾਇਦ ਜੀ ਕਿਸੇ ਨੂੰ ਸ਼ੌਕ ਹੋਵੇ, ਉਹਦੇ ਭਾਈ ਉਹਨਾਂ ਦੇ ਆਉਂਦੇ ਸੀ ਹਰ ਪਿੰਡ ਵਿੱਚ, ਉਹ ਲੋਕਾਂ ਨੂੰ ਸਿਖਾਉਂਦੇ ਸੀ। ਅੱਛਾ, ਇਹ ਦੱਸੋ ਜਿੱਦਾਂ ਹੁਸ਼ਿਆਰਪੁਰ ਜਲੰਧਰ ਦੇ ਇਲਾਕੇ 'ਚ ਛਿੰਝਾਂ ਲੱਗਦੀਆਂ, ਮੇਲੇ ਹੁੰਦੇ ਸੀ, ਖੇਡ ਮੁਕਾਬਲੇ, ਇੱਥੇ ਵੀ ਉਹਦੇ ਪਿੰਡਾਂ 'ਚ ਹੁੰਦੇ ਸੀ? ਬਹੁਤ ਵੱਡੇ ਮੇਲੇ ਹੁੰਦੇ ਸੀ। ਕੋਈ ਭਲਵਾਨ, ਕੋਈ ਕਬੱਡੀ ਦੇ ਪਲੇਅਰ ਮਸ਼ਹੂਰ ਹੋਣ? ਇੱਕ ਸੈਯਦ ਹੋਇਆ ਆਦੇ ਦਾ, ਉਹਨੂੰ ਕਿਸੇ ਮਾਂ ਦੇ ਪੁੱਤ ਨੇ ਫੜਿਆ ਨਹੀਂ। ਬੜੀ ਦੂਰੋਂ ਸਿਆਲਕੋਟ ਤੱਕ ਸਿੱਖਾਂ ਦੇ ਲੋਕ, ਇੱਕ ਇੱਥੇ ਤਾਰਾ ਗੱਟੀ ਵਾਲਾ ਹਜੇ ਤਾਈਂ ਮਸ਼ਹੂਰ ਸੀ। ਇੱਕ ਮੈਂ ਦੇਖਿਆ ਸਰਗੋਧੇ ਦਾ ਸੀ, ਉਹ ਬੰਦਾ ਉਹਨੂੰ ਜੱਫਾ ਪਾਉਣ ਆਏ। ਇੱਕ ਇੱਥੇ ਲੈਲਪੁਰ ਕੋਲ ਜੰਡ ਵਾਲੀ ਦਾ ਗੌਰਾ ਸੀ, ਸਿੱਖ ਮੁਸਲਮਾਨ ਸ਼ੌਕ ਨਾਲ ਲੋਕ ਆਉਂਦੇ, ਬੜੇ ਜਵਾਨ ਜੱਫਾ ਮਾਰਨੇ ਨੂੰ, ਉਹਨੂੰ ਕਿਸੇ ਮਾਂ ਦੇ ਪੁੱਤ ਨੇ ਫੜਿਆ ਨਹੀਂ। ਅੱਛਾ, ਬਜ਼ੁਰਗ ਦੱਸਦੇ ਹੋਣ ਵੀ ਜਦੋਂ ਇਹ 12 ਆਬਾਦ ਹੋਈਆਂ ਇੱਥੇ ਆਏ, ਜਿਹੜੇ ਇੱਥੋਂ ਦੇ ਮਕਾਮੀ ਲੋਕ ਸੀ ਜਿਨ੍ਹਾਂ ਨੂੰ ਜੰਗਲੀ ਕਹਿੰਦੇ ਸੀ, ਉਹਨਾਂ ਦੇ ਨਾਲ ਕਿੱਦਾਂ ਉਹਨਾਂ ਦਾ ਸਲੂਕ ਰਿਹਾ, ਕੈਸੇ ਲੋਕ ਸੀ ਉਹ ਜੀ ਸਾਨੂੰ ਨਹੀਂ ਉਹਨਾਂ ਦਾ ਮਤਲਬ ਪਤਾ। ਉਂਝ ਮੇਰਾ ਵਾਲ ਦੱਸਦਾ ਵੀ ਇੱਥੇ ਨਾ 314 ਚੱਕ ਉਹਦੇ 'ਚ ਇੱਕ ਦੀਨ ਮੁਹੰਮਦ ਵੈਨ ਸੀ, ਉਹਨੇ 300 ਆਦਮੀ ਰੱਖਿਆ ਹੁੰਦਾ ਸੀ ਬਾਹਰ ਚੋਰੀ ਡਾਕਾ ਕਰਨੇ ਨੂੰ। ਉਹ ਤਾਂ ਵੈਂਸ ਦੀਨ ਮੁਹੰਮਦ ਵੈਂਸ ਇੱਥੇ ਵੀ ਮੈਨੂੰ ਇਹ ਪਤਾ ਵੀ ਵੈਂਸ ਜਿਹੜੀ ਹੈ ਇਹ ਜੱਟਾਂ ਦੀ ਗੋਤ ਜਿਹੜੀ ਹੈ ਹੁਸ਼ਿਆਰਪੁਰ ਜਲੰਧਰ ਦੁਆਬੇ 'ਚ ਵੀ ਬਹੁਤ ਹੈ, ਜੰਗਲੀ ਇਲਾਕੇ 'ਚ ਵੀ ਹੈ, ਤੇ ਜਿਹੜਾ ਸਾਡਾ ਇਲਾਕਾ ਹੈ ਲਈਆ ਭੱਖਰ ਮੁਲਤਾਨ ਇੱਥੇ ਤੱਕ ਵੀ, ਸਰਗੋਧੇ 'ਚ ਵੀ ਉੱਥੋਂ ਦੀ ਬੋਲੀ ਵਾਲੇ ਵੈਂਸ ਵੀ ਹੈ। ਹਾਂ, ਉਹ ਵੈਂਸ ਰੱਖਿਆ ਸੀ, ਉਹ ਸਾਰੇ ਸਿਰਫ ਚੋਰੀ ਚੱਕਰਾ ਹੀ ਕਰਾਉਂਦਾ ਸੀ ਉਹਨਾਂ ਕੋਲੋਂ। ਇਹ ਚੋਰੀ ਦਾ ਮਤਲਬ ਇੱਧਰ ਉਹ ਨਹੀਂ ਮਿਹਣਾ ਨਹੀਂ ਸੀ ਸਮਝਦੇ, ਮਾੜੀ ਗੱਲ ਨਹੀਂ ਸੀ ਸਮਝਦੇ ਉਹਨਾਂ। ਉਹ ਉਸ ਬੰਦੇ ਨੂੰ ਬਹੁਤ ਅੱਛਾ ਗਿਣਦੇ ਸੀ। ਹਜੇ ਇੱਥੇ ਪਿੰਡ ਇੱਕ ਨਾਂਗਿਆ ਦਾ, ਉੱਥੇ ਇੱਕ ਮਾਛੀਆ ਹੋਇਆ। ਉਹ ਜਿਸ ਵੇਲੇ ਲੋਕ, ਹੁਣ ਦਾ ਪਤਾ ਨਹੀਂ, ਆ 5-10 ਸਾਲ ਤੋਂ ਹਟ ਗਏ ਹੁਣ, ਜਿਸ ਬੰਦੇ ਨੇ ਚੋਰੀ ਕਰਨ ਜਾਣੀ ਹੁੰਦੀ ਸੀ, ਉਹ ਮਾਛੀਏ ਦੀ ਕਬਰ 'ਤੇ ਜਾ ਕੇ ਉਹ ਹੱਥ ਲਾ ਕੇ ਉਹਨੂੰ ਆਉਂਦਾ ਸੀ ਵੀ ਮੈਂ ਅੱਜ ਚੋਰੀ ਕਰਨ ਚੱਲਾਂ, ਮੈਂ ਮੈਦਾਨ ਫਤਿਹ ਕਰਨ ਚੱਲਾਂ। ਅੱਛਾ, ਇਹ ਇਦਾਂ ਦੇ ਰਸਮ ਰਿਵਾਜ ਸੀਗੇ। ਉਹ ਇਹ ਆਬਾਦੀ ਜਦੋਂ ਬਾਹਰ ਆਬਾਦ ਹੋਣ ਤੋਂ ਪਹਿਲੇ ਦੀ ਗੱਲ ਹੈ, ਬਾਅਦ 'ਚ ਵੀ ਫਿਰ ਇਦਾਂ ਦਾ ਸਿਲਸਿਲਾ ਰਿਹਾ? ਵੀ ਲੋਕ ਰਹੇ ਹੈਗੇ ਆ ਇੱਥੇ, ਪਾਕਿਸਤਾਨ ਬਣੇ ਤੇ ਹਟੇ ਚੋਰੀ ਤੋਂ। ਕਹਿੰਦੇ ਉਹ ਅਖਲਾਕ ਦੇ ਬੜੇ ਪੱਕੇ ਸੀ, ਬੰਦਿਆਂ ਨਾਲ ਗੱਲ 7-50 ਜਿਹੜੀ ਫਿਰ ਮਕਾ ਲੈਣੀ, ਫਿਰ ਉਹ ਪੂਰੀ ਕਰਦੇ ਸੀ ਮਕਾਨ ਦੇ। ਹਾਂ, ਜ਼ਬਾਨ ਦੇ ਪੱਕੇ ਸੀ, ਜਿਹੜੀ ਕਰ ਲਈ ਉਹ ਪੂਰੀ ਕਰਦੇ ਸੀ। ਠੀਕ
ਫਿਰ ਬਜ਼ੁਰਗ ਤੁਹਾਡੇ ਤਾਂ ਇੱਥੇ ਆ ਗਏ, ਪਾਰਟੀਸ਼ਨ ਹੋ ਗਈ, ਤੁਹਾਡੇ ਅੱਬਾ ਜੀ ਜੀਂਦੇ ਹੋਣੇ ਆ, ਉਹਨਾਂ ਦਾ ਫਿਰ ਦਿਲ ਉਧਰ ਨੂੰ ਹੁਸ਼ਿਆਰਪੁਰ ਨੂੰ ਧੜਕਦਾ ਸੀਗਾ ਕਿ ਨਹੀਂ ਸੀ ਧੜਕਦਾ? ਨਹੀਂ, ਉਹਨਾਂ ਦੇ ਭਾਈ ਜਿਹੜੇ ਸੀ ਨਾ, ਚਾਚੇ ਤਾਏ, ਉਹ ਸ਼ੇਖੂਪੁਰ ਦੇ ਜਿਹੜੇ ਚ ਆਬਾਦ ਸੀ, ਉਮੂਮਨ ਉੱਥੇ ਜਾਣ ਨਾਲ ਫਿਰ ਹਮਸ਼ੀਰਾ ਸੀ, ਉੱਥੇ ਇੱਕੋ ਤਾਂ ਹਮਸ਼ੀਰਾ ਸੀ ਉਹਨਾਂ ਦੀ। ਤੇ ਦਿਲ ਤਾਂ ਹਰ ਬੰਦੇ ਦਾ ਕਰਦਾ ਨਾ ਵੀ ਆਪਣੇ ਮੈਂ ਹਮਸ਼ੀਰਾ ਨੂੰ ਮਿਲ ਜਾਵਾਂ ਜਾਂ ਚਲੋ, ਕਦੀ ਉਹ ਆ ਜਾਂਦੇ ਸੀ, ਕਦੀ ਇਹ ਚਲ ਜਾਂਦੇ ਸੀ। ਤੁਹਾਡਾ ਦਿਲ ਕਰਦਾ ਕਦੀ ਵੀ ਮੈਂ ਜਾਵਾਂ ਆਪਣਾ ਪਿੰਡ ਦੇਖ ਕੇ ਆਵਾਂ ਹੁਸ਼ਿਆਰਪੁਰ 'ਚ? ਦਿਲ ਤੇ ਕਰਦਾ, ਪਰ ਹੁਣ ਉੱਥੇ ਕੀ ਫਾਇਦਾ ਹੋਣਾ, ਉੱਥੇ ਸਾਨੂੰ ਮੁਸਲਮਾਨ ਤਾਂ ਕੋਈ ਲੱਭਣਾ ਨਹੀਂ। ਤੇ ਤੁਹਾਡੀ ਬਰਾਦਰੀ ਤਾਂ ਉੱਥੇ ਹੀ ਹੈ। ਸਿੱਖ ਸਾਡੇ ਕੋਈ ਸਿੱਖ ਨਹੀਂ ਪਿੰਡ ਵਿੱਚ। ਨਹੀਂ ਮਤਲਬ ਉਹ ਵੀ ਕਹਿੰਦੇ ਅਸੀਂ ਜੱਟ ਆ, ਫਿਰ ਇਹ ਰਗ ਤਾਂ ਸਾਂਝੀ ਆ ਨਾ। ਉਹ ਦੇਖ ਵਾਲੀ ਮੈਂ ਹਜ ਕਰਨ ਗਿਆ ਤੇ ਜਦੇ ਅਸੀਂ ਆ ਗਏ ਤੇ ਮੇਰਾ ਇੱਕ ਭਤੀਜਾ ਉੱਥੇ ਰਹਿੰਦਾ ਸੀ, ਉਹ ਕਹਿੰਦਾ ਚਲੋ ਅੱਜ ਤੁਹਾਨੂੰ ਮੈਂ ਸੈਰ ਕਰਾਵਾਂ। ਉਹ ਇੱਕ ਹੋਟਲ 'ਚ ਮੈਨੂੰ ਲੈ ਗਿਆ ਦੂਸਰੀ ਮੰਜ਼ਿਲ ਤੇ। ਉਹ ਜਦੋਂ ਸਾਡੇ ਉਹਨੇ ਚਾਦਰਾਂ ਬੰਨੀਆਂ ਦੇਖੀਆਂ ਤਾਂ ਸਿੱਖ ਉੱਠ ਕੇ ਆ ਗਏ, ਕਹਿੰਦੇ ਆ ਤੇ ਸਾਡੇ ਬਰਾਦਰੀ ਆ ਗਈ, ਸਾਡੇ ਭਾਈ ਆ ਗਏ ਆ। ਉਹ ਸਾਡੇ ਕੋਲ ਆ ਕੇ ਬਹਿ ਗਏ, ਕਹਿੰਦੇ ਅਸੀਂ ਫੈਸਲਾਬਾਦ ਦੇ ਰਹਿਣ ਵਾਲੇ ਹਾਂ, ਲੈਲਪੁਰ ਦੇ। ਉਹ ਲੈਲਪੁਰ ਸਾਦੇ ਸੀ ਤੇ ਅਸੀਂ ਕਿਹਾ ਵੀ ਅਸੀਂ ਤਾਂ ਕੋਲ ਉਹ ਤੇ ਗੋਜਰਾ ਉੱਥੋਂ ਦੇ ਰਹਿਣ ਵਾਲੇ ਹਾਂ, ਤੇ ਹੁਣ ਤੁਸੀਂ ਕਿੱਥੇ ਬੈਠੇ ਹੋ? ਕਹਿੰਦੇ ਅਸੀਂ ਹੁਣ ਜਲੰਧਰ 'ਚ ਬੈਠੇ ਆ। ਉਹ ਸਾਡੀਆਂ ਚਾਦਰਾਂ ਜਾਂ ਸਾਨੂੰ ਵੇਖ ਕੇ ਬੜਾ ਹੀ ਖੁਸ਼ ਹੋ, ਕਹਿੰਦੇ ਸਾਡੀ ਬਰਾਦਰੀ ਹੈ, ਸਾਡੇ ਭਾਈਚਾਰਾ ਸਾਡਾ ਇਹ। ਉਹ ਫਿਰ ਪੰਜਾਬ ਨੂੰ ਪੰਜਾਬ ਮਿਲ ਪਿਆ ਨਾ ਜੀ। ਤੇ ਪੰਜਾਬੀ ਦੁਨੀਆ ਦੀ ਕਿਸੇ ਵੀ ਨੁੱਕਰ ਦੇ ਵਿੱਚ ਹੋਵੇ, ਜਦੋਂ ਉਹਨਾਂ ਨੂੰ ਆਪਣਾ ਪੰਜਾਬੀ ਬੋਲਣ ਵਾਲਾ ਮਿਲਦਾ ਤਾਂ ਉਹਨਾਂ ਦੀਆਂ ਫਿਰ ਨਾੜਾਂ ਦੇ ਵਿੱਚ ਗਰਮੈਸ਼ ਵੀ ਆਉਂਦੀ ਹੈ ਤੇ ਦਿਲ ਵੀ ਧੜਕਦੇ ਆ। ਉੱਠ ਕੇ ਉਹ ਸਾਡੇ ਕੋਲ ਆ ਗਏ ਉਸ ਹੋਟਲ 'ਚ ਬੈਠੇ। ਉਹ ਵੀ ਉੱਥੇ ਕੋਈ ਮਿਹਨਤ ਮਜ਼ਦੂਰੀ ਕਰਨ ਗਏ ਹੋਣਗੇ ਜੱਦੇ ਸ਼ਹਿਰ ਦੇ ਵਿੱਚ। ਉਹ ਫਿਰ ਸਾਡੇ ਕੋਲ ਉੱਠ ਕੇ ਆ ਗਏ, ਫਿਰ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੇ, ਬੈਠੇ ਉੱਥੇ। ਬਾਬਾ ਨਾਨਕ ਜੀ ਬਾਰੇ ਦੱਸੋ ਸਾਨੂੰ ਵੀ ਇਹਦੇ ਬਾਰੇ ਕੀ ਖਿਆਲ ਹੈ ਤੁਹਾਡਾ, ਵੀ ਕਿੱਦਾਂ ਦੇ ਬਜ਼ੁਰਗ ਸੀਗੇ? ਮੈਂ ਹਸਨਲਾਲ, ਮੇਰੇ ਪੋਤਰੇ ਪੜ੍ਹਦੇ ਆ। ਅੱਛਾ। ਮੈਂ ਹਸਨਲਾਲ ਗਿਆ ਤੇ ਮੈਂ ਉੱਥੇ ਇਹਨਾਂ ਦਾ ਸਿੱਖਾਂ ਦਾ ਪੰਜਾ ਸਾਹਿਬ ਆ। ਮੈਂ ਕੋਸ਼ਿਸ਼ ਕੀਤੀ ਵੀ ਪੰਜਾ ਸਾਹਿਬ ਦੇਖਾਂ। ਅੱਛਾ। ਉਹ ਸਿੱਖ ਜਿਹੜੇ ਅੱਗੇ ਪਹਿਰੇ ਤੇ ਬੈਠੇ ਨੇ, ਉਹਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ। ਉੱਦਾਂ ਉੱਥੇ ਇਹ ਦੱਸਿਆ ਉਹਨਾਂ ਲੋਕਾਂ ਨੇ ਵੀ ਜਿਹੜੇ ਸਿੱਖ ਸੀ ਨਾ, ਇਹ ਪੰਜਾ ਸਾਹਿਬ ਦਾ ਬਜ਼ੁਰਗ ਸੀ। ਇਹ ਪਹਾੜ ਦੇ ਉੱਤੇ ਉੱਥੇ ਆ, ਪਹਾੜ ਦੇ ਉੱਤੇ ਜ਼ਿੰਦਾ ਪੀਰ, ਬੜਾ ਉੱਚਾ ਪਹਾੜ। ਹੁਣ ਤਾਂ ਉੱਥੇ ਪੌੜੀਆਂ ਬਣ ਗਈਆਂ, ਪਰ ਮਾੜੇ ਬੰਦੇ ਕੋਈ ਚੜ੍ਹ ਨਹੀਂ ਸਕਦਾ। ਉੱਥੋਂ ਕਹਿੰਦੇ ਉਹਨੇ ਉੱਤੋਂ ਪੱਥਰ ਰੇੜ ਦਿੱਤਾ ਤੇ ਪੱਥਰ ਜੇ ਥੱਲੇ ਆ ਤੇ ਬਾਬੇ ਨਾਨਕ ਨੇ ਅੱਜ ਹੱਥ ਨਾਲ ਨੂੰ ਡੱਕਿਆ। ਹੱਥ ਨਾਲ ਡੱਕਿਆ ਤੇ ਹੱਥੋਂ ਦਾ ਵਿੱਚ ਖੁੱਭ ਗਿਆ ਪੱਥਰ ਦੇ। ਉਹ ਮੈਂ ਅੱਖਾਂ ਨਾਲ ਨਹੀਂ ਦੇਖਿਆ, ਵੈਸੇ ਦੱਸਦੇ ਵੀ ਹਜੇ ਤੱਕ ਉਹ ਪੱਥਰ ਦੇ ਵਿੱਚ ਹੱਥ ਖੁੱਭ ਆਇਆ ਉਸੇ ਤਰ੍ਹਾਂ, ਤੇ ਪੱਥਰ ਉੱਥੇ ਹੀ ਡਿੱਗਿਆ। ਮੈਂ ਉੱਥੋਂ ਫਿਰ ਆ ਕੇ ਨਾ ਇਸਲਾਮਾਬਾਦ, ਮੇਰਾ ਦਾਮਾਦ ਸੀ, ਮੈਂ ਉਹਨੂੰ ਪੁੱਛਿਆ, ਉਹ CS ਅਫਸਰ ਸੀ, ਉਹਨੂੰ ਮੈਂ ਪੁੱਛਿਆ ਵੀ ਤੁਸੀਂ ਮੈਨੂੰ ਇਹਦੇ ਮੁਤਲਕ ਦੱਸੋ ਕੋਈ। ਉਹਨਾਂ ਨੇ ਕਿਹਾ ਵੀ ਬਾਬਾ ਨਾਨਕ ਜਿਹੜਾ ਨਾ, ਉਹ ਫਿਰ ਦੱਸਿਆ ਮੇਰੇ ਦਿਮਾਗ ਨੇ ਮੈਨੂੰ ਵੀ ਉਹ DC ਫਿਰ ਉਸ ਮੌਕੇ ਤੇ ਆਇਆ। ਉਹਨੇ ਦੇਖਿਆ ਤੇ ਮੰਜੇ ਤੇ ਕੋਈ ਸ਼ੈ ਹੀ ਹੈ ਨਹੀਂ। ਇੱਕ ਉਸ ਵੇਲੇ ਦਾ ਅਹਿਲਕਾਰ ਸੀ, ਉਹ ਆਇਆ ਜਦੋਂ ਨਾਨਕ ਹਾਂ ਉਸ ਵੇਲੇ ਜਿਹੜਾ DC ਉੱਥੇ ਲੱਗਾ ਹੋਏਗਾ ਨਾ, ਉਹ ਆਇਆ ਮੌਕੇ ਤੇ। ਝਗੜਾ ਜੂ ਪੈ ਗਿਆ, ਸਿੱਖ ਕਹਿੰਦਾ ਅਸੀਂ ਲੂਣਾ, ਮੁਸਲਮਾਨ ਕਹਿੰਦਾ ਅਸੀਂ ਦੱਬਣਾ। ਫਿਰ DC ਮੌਕੇ ਤੇ ਆਇਆ ਤੇ ਉਹ DC ਨੇ ਕਹਿੰਦਾ ਚੱਕਿਆ ਤੇ ਉੱਥੇ ਚਾਦਰ ਸੀ ਮੰਜੇ ਦੇ ਉੱਤੇ, ਉਹਨੇ ਅੱਧੀ ਪਾੜ ਕੇ ਮੁਸਲਮਾਨ ਦੇ ਦਿੱਤੀ, ਅੱਧੀ ਸਿੱਖਾਂ ਨੂੰ ਦੇ ਦਿੱਤੀ, ਸਿੱਖਾਂ ਨੂੰ ਲੂਹ ਦਿੱਤੀ, ਮੁਸਲਮਾਨਾਂ ਨੇ ਕਬਰਿਸਤਾਨ ਜਾ ਕੇ ਦੱਸ ਦਿੱਤੀ। ਤੇ ਹੁਣ ਮੈਨੂੰ ਕਿਸੇ ਨੇ ਦੱਸਿਆ, ਮੇਰੇ ਆਪਣੇ ਬੱਚਿਆਂ ਨੇ ਪੜ੍ਹੇ ਲਿਖੇ ਆ, ਭਈ ਬਾਬੇ ਨਾਨਕ ਦਾ ਕੁੜਤਾ ਜਿਹੜਾ ਕੁਰਾਨ ਪਾਕ ਦੀਆਂ ਆਇਤਾਂ ਉੱਤੇ ਲਿਖੀਆਂ ਹਜੇ ਸਿੱਖਾਂ ਦੇ ਕੋਲ ਮੌਜੂਦ ਆ। ਉਹ ਗੁਰਦੁਆਰੇ ਵਿੱਚ ਉਹਨਾਂ ਦੇ ਹਜੇ ਹੈ, ਉਹਦੇ 'ਚ ਆਇਤਾਂ ਲਿਖੀਆਂ ਕੁਰਾਨ ਪਾਕ, ਜਿਹੜਾ ਕੁੜਤਾ ਸੀ ਬਾਬੇ ਨਾਨਕ ਦਾ। ਮੁਸਲਮਾਨ ਹਜੇ ਮਤਲਬ ਹੈ ਇਸ ਬਾਰੇ 'ਚ ਇਦਾਂ ਸਮਝਦੇ ਆ ਬਾਬਾ ਨਾਨਕ ਜੀ ਬਾਰੇ। ਲੋ ਦੋਸਤੋ, ਇਹ ਗੱਲਾਂ ਬਾਤਾਂ ਜਿਹੜੀਆਂ ਸਾਡੀਆਂ ਚੌਧਰੀ ਨਜ਼ੀਰ ਸਾਹਿਬ ਨਾਲ ਹੋਈਆਂ, ਗੋਜਰੇ ਦੀ ਧਰਤੀ ਤੇ ਬਹਿ ਕੇ ਹੋਈਆਂ। ਇੱਕ ਤਾਰ ਗੋਜਰੇ ਨਾਲ ਜੁੜੀ ਆ, ਇੱਕ ਸਲੈਣੀਆਂ ਸ਼ੇਰਗੜ੍ਹ ਨਾਲ ਜੁੜੀ ਆ, ਤੇ ਘੁੰਮ ਅਸੀਂ ਸਾਰਾ ਜੱਦੇ ਤੋਂ ਲੈ ਕੇ ਸਾਰਾ ਪਾਕਿਸਤਾਨ, ਹਿੰਦੁਸਤਾਨ ਲਿਆ। ਇਹਦੇ ਨਾਲ ਹੀ ਚੈਨਲ ਇੱਕ ਪਿੰਡ ਪੰਜਾਬ ਦੀ ਟੀਮ ਨੂੰ, ਚੌਧਰੀ ਨਾਸਰ ਕਿਸਾਣਾ ਸਾਹਿਬ ਨੂੰ, ਚੌਧਰੀ ਤਾਹਰ ਮਨਜ਼ੂਰ ਭੱਟੀ ਸਾਹਿਬ ਹੈ, ਲਈਏ ਸਾਡੇ ਨਾਲ ਜਿਹੜੇ ਇੱਥੇ ਦੋਸਤ ਅਹਿਬਾਬ ਬੈਠੇ ਆ, ਸਾਰਿਆਂ ਦੀ ਤਰਫੋਂ ਸਾਡੀ ਤਰਫੋਂ ਇਜਾਜ਼ਤਾਂ। ਰੱਬ ਰਾਖਾ।